ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਨੀ ਕੀ ਜਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਸੋ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਅਟਰਨੀ ਜੇਟਰ ਕਹਿਣਾ ਜੀ ਯੂਐਸ ਇਮੀਗ੍ਰੇਸ਼ਨ ਦੇ ਬਿਹਤਰੀਨ ਅਟਰਨੀ ਆ ਆਪਣੇ ਨਾਲ ਹਰ ਲੈਕਚਰਵਾਰ ਜੁੜਦੇ ਨੇ ਤੇ ਆਪਾਂ ਨੂੰ ਇਹ ਜਾਣਕਾਰੀਆਂ ਇਮੀਗ੍ਰੇਸ਼ਨ ਦੇ ਬਾਬਤ ਦੱਸਦੇ ਨੇ ਵੱਖ-ਵੱਖ ਇਸ਼ੂਜ਼ ਉਸ ਦੇ ਨਾਲ ਜਿਹੜੇ ਜੁੜੇ ਹੁੰਦੇ ਆ। ਅਟਰਨੀ ਜੇਟਰ ਕਹਿਣਾ ਜੀ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸੋ ਇਹ ਆਪਣੇ ਇਸ ਸਾਲ ਦਾ 2024 ਦਾ ਪਹਿਲਾ ਪ੍ਰੋਗਰਾਮ ਆ। ਸੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਟਰਨੀ ਟੇਕ ਕਹਿਣਾ ਜੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਕੋਲੀਗਸ ਨੂੰ ਸਾਰਿਆਂ ਨੂੰ ਹੈਪੀ ਨਿਊ ਈਅਰ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਜੀ ਤੁਹਾਨੂੰ ਵੀ ਸਾਰਿਆਂ ਨੂੰ ਸਾਰੀ ਪੰਜਾਬੀ ਰੇਡੀਓ ਦੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਹੈਪੀ ਨਿਊ ਈਅਰ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 4082722500। ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਬਾਰੇ ਜਾਣਕਾਰੀਆਂ ਹਾਸਿਲ ਕਰਨੀਆਂ ਚੇਂਜਸ ਕਰਵਾਉਣੇ ਆ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਚੇਂਜਸ ਕਰਵਾਉਣੇ ਆ ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਦੇ ਨਾਲ ਕਿਸੇ ਵੀ ਤਰੀਕੇ ਦੇ ਬਿਜ਼ਨਸ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਵੀ ਸੰਪਰਕ ਕਰੋ 4082722500। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇਟਰ ਕਹਿਣਾ 4159090503 415-909-0503 ਤੇ ਜਸਪਾਲ ਸਿੰਘ ਯੂਨੀਵਰਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਤੇ ਅਟਰਨੀ ਟੇਕ ਕਹਿਣਾ ਜੀ ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਥੋੜੀ ਗੱਲਬਾਤ ਜਿਹੜੀ ਉਹ ਕਰਾਂਗੇ। ਅੱਜ ਆਪਾਂ ਜੀ ਆਪਣੇ ਫੇਵਰਿਟ ਤੇ ਯੂਨੀਕ ਟੌਪਿਕ ਜਿਹਦੇ ਬਾਰੇ ਕਦੀ ਨਹੀਂ ਗੱਲ ਕੀਤੀ ਉਹਦੇ ਬਾਰੇ ਗੱਲ ਕਰਾਂਗੇ ਅਸਾਈਲਮ ਬਾਰੇ। ਸੋ ਬਿਲਕੁਲ ਸੋ ਹਾਸੇ ਠੱਠੇ ਵੀ ਨਾਲ ਜਿਹੜੇ ਉਹ ਚੱਲਦੇ ਰਹਿੰਦੇ ਆ। ਸੋ ਲਾਸਟ ਵੀਕ ਵੀ ਆਪਾਂ ਗੱਲਬਾਤ ਕਰ ਰਹੇ ਸੀ ਵੀ 2023 ਕਿੱਦਾਂ ਰਿਹਾ 24 'ਚ ਕੀ ਆਸਾਂ ਉਮੀਦਾਂ ਨੇ ਬੜਾ ਕੁਛ ਜਿਹੜਾ ਉਹ ਸੁਣਨ ਨੂੰ ਮਿਲਣਾ ਦੇਖਣ ਨੂੰ ਮਿਲਣਾ ਕਈ ਕੁਛ ਜਿਹੜਾ ਉਹ ਹੋਣਾ ਆ। ਤੇ ਇੱਕ ਜਿਹੜੀ ਚੀਜ਼ ਇਸ ਤੋਂ ਪਹਿਲਾਂ ਆਪਾਂ ਗੱਲਬਾਤ ਨੂੰ ਸ਼ੁਰੂ ਕਰੀਏ ਅਟਰਨੀ ਟੇਕ ਕਹਿਣੇ ਦੱਸ ਜੀ ਅੱਜ ਮਾਫੀ ਚਾਹੁੰਦੇ ਆਪਣੇ ਸਰੋਤਿਆਂ ਤੋਂ ਅੱਜ ਕਾਲਸ ਜਿਹੜੀਆਂ ਆ ਉਹ ਅਸੀਂ ਨਹੀਂ ਲੈ ਸਕਾਂਗੇ ਉਸ ਚੀਜ਼ ਦੇ ਲਈ ਮਾਫੀ ਆ। ਤੇ ਆਉਂਦੇ ਵੀਕਸ ਦੇ ਵਿੱਚ ਆਪਾਂ ਕਾਲਸ ਦੇ ਸਿਲਸਿਲੇ ਨੂੰ ਦੁਬਾਰਾ ਜਿਹੜਾ ਆ ਉਹ ਜੋੜਾਂਗੇ। ਮਾਫੀ ਚਾਹੁੰਦੇ ਅੱਜ ਆਪਾਂ ਕਾਲਸ ਨੂੰ ਜਿਹੜਾ ਉਹ ਨਹੀਂ ਲੈ ਸਕਾਂਗੇ। ਸੋ ਅਟਰਨੀ ਟੇਕ ਕਹਿਣਾ ਜੀ ਕਾਫੀ ਵਾਰੀ ਆਪਾਂ ਇਸ ਟੌਪਿਕ ਦੇ ਉੱਤੇ ਜਿੱਦਾਂ ਗੱਲਬਾਤ ਜਿਹੜੀ ਉਹ ਕੀਤੀ ਆ। ਲਾਸਟ ਵੀਕ ਵੀ ਜਦੋਂ ਆਪਾਂ ਥੋੜੀ ਗੱਲ ਕਰ ਰਹੇ ਸੀਗੇ ਵੀ ਕੋਰਟਸ ਦੇ ਵਿੱਚ ਜਿਹੜੇ ਦੂਜੇ ਪਾਸੇ ਆ ਸਰਕਾਰੀ ਵਕੀਲਸ ਆ ਉਹਨਾਂ ਦਾ ਰਵੱਈਆ ਅਸਾਈਲਮ ਨੂੰ ਲੈ ਕੇ ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਦੇ ਵਿੱਚ ਕੀ ਤੁਹਾਨੂੰ ਆਸਾਂ ਉਮੀਦਾਂ ਹੈ ਕਿੱਦਾਂ ਤੁਸੀਂ ਸੋਚਦੇ ਆ ਵੀ ਉਹਦੇ ਵਿੱਚ ਸਟ੍ਰਿਕਟਨੈਸ ਦਿਖੂਗੀ ਤੁਹਾਨੂੰ ਲੀਨੀਅੰਸੀ ਆ ਕਿੱਦਾਂ ਕਿਹੜੀਆਂ ਚੀਜ਼ਾਂ ਤੁਹਾਨੂੰ ਜਿਹੜਾ ਇਸ ਵਾਰ ਲੱਗਦਾ ਵੀ ਇਸ ਈਅਰ ਦੇ ਵਿੱਚ ਮੋਰ ਫੋਕਸਡ ਰਹਿਣਗੀਆਂ ਕੋਰਟ ਰੂਮ ਦੇ ਵਿੱਚ ਜਦੋਂ ਅਸਾਈਲਮ ਦੇ ਕੇਸਿਸ ਚੱਲਦੇ। ਸੋ ਕੋਰਟ ਰੂਮ ਦੇ ਵਿੱਚ ਜਿਹੜਾ ਜੇ ਬੈਕਗਰਾਉਂਡ ਇਹਦੀ ਆਪਾਂ ਦੇਖੀਏ ਹਨਾ ਕਿ ਬੰਦੇ ਬਹੁਤ ਜ਼ਿਆਦਾ ਜਿਹੜੇ ਕੋਰਟ ਸਿਸਟਮ ਦੇ ਵਿੱਚ ਆ ਗਏ ਆ। ਸਿਰਫ ਪੰਜਾਬੀ ਹਰੇਕ ਕਮਿਊਨਿਟੀ ਦੇ ਹਰੇਕ ਦੇਸ਼ ਤੋਂ ਜਿਹੜੇ ਲੋਕੀ ਆ ਭਰ ਕੇ ਜਿਹੜੇ ਕਹਿ ਲਓ ਗੱਡੀਆਂ ਰਾਹੀਂ ਸ਼ਿਪਾਂ ਰਾਹੀਂ ਯੂ ਨੇਮ ਇਟ ਹੈ ਨਾ ਹਰੇਕ ਦੇਸ਼ ਤੋਂ ਜਿਹੜਾ ਲੋਕੀ ਆਏ ਆ। ਕੋਵਿਡ ਨੇ ਕਾਫੀ ਜਿਹੜਾ ਸੀਗਾ ਦੁਨੀਆ ਦੇ ਵਿੱਚ ਲੋਕਾਂ ਦਾ ਆਰਥਿਕ ਢਾਂਚਾ ਵੀ ਜਿਹੜਾ ਤਬਾਹ ਕਰਤਾ ਸੀਗਾ। ਉਹਦੇ ਕਰਕੇ ਜਿਹੜਾ ਸਾਊਥ ਅਮਰੀਕਾ ਸੀਗਾ ਉਹਨਾਂ ਤੇ ਕੰਮਕਾਰ ਵੀ ਨਹੀਂ ਸੀਗਾ। ਬਿਲਕੁਲ ਤੇ ਇਹਦੇ ਨਾਲ ਆਪਾਂ ਦੇਖਿਆ ਕਿ ਜਿਹੜੀ ਨੈਚੁਰਲ ਕਲੈਮਿਟੀ ਅਰਥਕੁਏਕ ਹਰੀਕੇਨ ਇੱਦਾਂ ਦੇ ਕਾਫੀ ਜਿਹੜੇ ਹੈ ਨਾ ਉਹਨਾਂ ਨੇ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਵੀ ਬੜੀ ਕੰਟਰੀ ਨੂੰ ਦਿੱਤੇ ਐਕਸਟੈਂਡ ਕੀਤੇ। ਤੇ ਆਪਾਂ ਦੇਖਿਆ ਕਿ ਲੜਾਈਆਂ ਵੀ 2-3 ਜਿਹੜੇ ਮੁੱਖ ਦੇਸ਼ਾਂ ਜਿਹਨਾਂ ਦੇ ਅਫਗਾਨਿਸਤਾਨ ਯੂਕਰੇਨ ਤੇ ਕਾਫੀ ਜਿਹੜੇ ਲੋਕੀ ਡਿਸਪਲੇਸ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕੀ ਜਿਹੜੇ ਡਿਸਪਲੇਸ ਹੋਏ ਸੀਗੇ ਹਨਾ। ਤੇ ਉਹਦੇ ਕਰਕੇ ਜਿਹੜਾ ਸੀਗਾ ਸਿਸਟਮ ਤੇ ਬੜਾ ਓਵਰਲੋਡ ਸੀਗਾ। ਅਸਾਈਲਮ ਆਫਿਸ ਜਿਹੜਾ ਸੀਗਾ ਉਹਦੀ ਤਾਂ ਤਰੀਕ ਕਹਿ ਲਓ ਕਦੀ ਤੁਹਾਨੂੰ ਹੁਣ ਸੁਣਨ ਨੂੰ ਨਹੀਂ ਮਿਲਦੀ ਤਰੀਕ ਉਹਦੀ ਆਉਂਦੀ ਹੋਵੇ। ਤੇ ਜੇ ਗੱਲ ਕਰੀਏ ਕਿ ਕੀ ਫਰਕ ਆਪਣਾ ਪਊਗਾ ਤੇ ਆਫ ਕੋਰਸ ਇਹ ਥੋੜਾ ਜਿਹਾ ਸਿਸਟਮ ਸਟ੍ਰਿਕਟ ਹੋਊਗਾ। ਜੱਜ ਥੋੜੇ ਜਿਹੇ ਹੋਰ ਇਰੀਟੇਟਡ ਰਹਿੰਦੇ ਆ। ਇੱਕ ਦਿਨ ਦੇ ਵਿੱਚ ਜਿਹੜਾ ਹਾਫ ਸੈਸ਼ਨ ਇੱਕ ਦਿਨ ਦੇ ਵਿੱਚ ਜਿਹੜਾ ਸਵੇਰ ਜਿੱਦਾਂ ਇਹਨਾਂ ਦੇ 8:30 ਤੋਂ 12 ਵਜੇ ਤੱਕ ਪਹਿਲਾ ਸੈਸ਼ਨ ਹੁੰਦਾ ਕੋਰਟ ਦਾ ਫਿਰ 1 ਘੰਟੇ ਦੀ ਲੰਚ ਬ੍ਰੇਕ ਹੁੰਦੀ ਆ। ਫਿਰ ਦੁਬਾਰਾ 1 ਵਜੇ ਮਿਲਦੇ ਆ ਤੇ 4-4:30 ਵਜੇ ਤੱਕ ਇਹ ਰਹਿੰਦੇ ਆ। ਉਹਦੇ ਵਿੱਚ ਹੁਣ ਕੀ ਹੈ ਕਿ ਇਹਨਾਂ ਨੇ 2 ਤਰੀਕਾਂ ਜਿਹੜੀਆਂ ਉਹ ਪਾਈਆਂ ਹੋਈਆਂ। ਪਹਿਲੇ ਸੈਸ਼ਨ ਦੇ ਵਿੱਚ 2 ਤਰੀਕਾਂ ਦੂਜੇ 'ਚ 2 ਤਰੀਕਾਂ ਤੇ ਜੱਜਾਂ ਦਾ ਇਹ ਹੁੰਦਾ ਕਿ 2 ਕੇਸ ਘੱਟੋ ਘੱਟ ਨਿਪਟਾਰਾ ਜਿਹੜਾ ਕਰਕੇ ਜਾਈਏ। ਤੇ ਕਈ ਵਾਰੀ ਤੇ ਜ਼ਿਆਦਾ ਵੀ ਉਹਨਾਂ ਨੇ ਤਰੀਕਾਂ ਜਿੱਦਾਂ 3-3 4-4 ਵੀ ਕਈ ਜੱਜਾਂ ਦਾ ਹਿਸਾਬ ਕਿਤਾਬ ਲਗਾਈਏ ਤਾਂ ਪਾਈਆਂ ਜਿਹੜੀਆਂ ਹੁੰਦੀਆਂ। ਤੇ
ਉਹਨਾਂ ਨੂੰ ਪੀਡੀ ਕਾਫੀ ਜ਼ਿਆਦਾ, ਕਈ ਹੁਣ ਸਰਕਾਰੀ ਵਕੀਲਾਂ ਨੇ ਇਹੀ ਹੈ ਕਿ ਪੀਡੀ ਆਫਰ ਆ, ਕਈ ਵਾਰੀ ਉਹ ਕਰ ਦਿੰਦੇ ਆ, ਕਈ ਵਾਰੀ ਧੱਕੇ ਨਾਲ ਪੀਡੀ ਜਿਹੜੀ ਆ ਉਹ ਦੇ ਦਿੰਦੇ ਆ। ਠੀਕ ਹੈ। ਜੱਜ ਜਿਹੜੇ ਆ ਉਹ ਵੀ ਹੁਣ ਜ਼ਿਆਦਾਤਰ ਸਰਕਾਰੀ ਵਕੀਲ ਨਾਲ ਅਗਰੀ ਕਰਦੇ ਆ ਕਈ ਕੇਸਾਂ ਦੇ ਵਿੱਚ, ਤੇ ਕਈ ਕੇਸਾਂ ਦੇ ਵਿੱਚ ਜਿਹਨਾਂ 'ਚ ਟਾਈਮ ਜ਼ਿਆਦਾ ਹੋ ਗਿਆ ਜਾਂ ਪਰਿਵਾਰ ਪਿੱਛੇ ਇੰਡੀਆ ਦੇ ਵਿੱਚ ਆ, ਜਾਂ ਅਸਾਲਮ ਆਫਿਸ ਤੋਂ ਜਿਹੜੇ ਕੇਸ ਥੱਲੋਂ ਦੀ ਉੱਪਰ ਗਏ ਆ, ਉਹਨਾਂ ਦੇ ਵਿੱਚ ਜਿਹੜੇ ਆ ਪੀਡੀ ਨਹੀਂ ਜੱਜ ਕਈ ਵਾਰੀ ਦਿੰਦੇ। ਸੋ ਇਹ ਜਿਹੜਾ ਸਿਸਟਮ ਚੱਲ ਰਿਹਾ, ਤੇ ਇਹਨੂੰ ਜੇ ਆਪਾਂ ਕਰੀਏ ਕਿ ਤੁਹਾਨੂੰ ਇਸ ਹਫਤੇ ਦਾ ਹੁਣ ਦੱਸ ਦਿੰਨੇ, ਅੱਜ ਦੀ ਦੱਸ ਦਿੰਨੇ ਆ ਗੱਲ, ਹੈ ਨਾ, ਕਿ ਕੀ ਅੱਜ ਦੀ ਕੱਲ ਦੀ ਜਿਹੜੀ ਗੱਲ ਦੱਸ ਦਿੰਨੇ ਆ ਕਿ ਕੀ ਜੀ। ਸਾਡੇ ਸੀਗੇ 2-3 ਮੁੱਖ ਕਾਫੀ ਜਿਹੜੇ ਕੇਸ ਇੱਕ ਹੋਏ ਆ। ਸਭ ਤੋਂ ਜ਼ਿਆਦਾ ਜਿਹੜਾ ਸੀਗਾ ਉਹਦੀ ਆਪਾਂ ਵੀਡੀਓ ਵੀ ਹੁਣੇ ਅੱਜ ਸ਼ਾਮ ਤੱਕ ਮੈਂ ਪਾਉਂਗਾ। ਇੱਕ ਕੇਸ ਸੀਗਾ ਜਿਹੜਾ ਜੱਜ ਕਰਟਿਸ ਪੀਅਰਸ ਇੱਥੇ ਆਪਣੇ ਸੈਨ ਫਰਾਂਸਿਸਕੋ ਦੇ ਵਿੱਚ ਆ। ਠੀਕ ਹੈ। ਉਹਨਾਂ ਨੇ ਸਾਡਾ ਇੱਕ ਪਿਛਲੇ ਹਫਤੇ ਕੇਸ ਕੀਤਾ ਰਿਲੀਫ ਗ੍ਰਾਂਟ, ਇੱਕ ਉਹਨਾਂ ਨੇ ਕੀਤਾ ਅੱਜ, ਤੇ ਮੈਨੂੰ ਉਹਨਾਂ ਨੇ ਮੂੰਹ ਆਪਣੇ ਕਿਹਾ, ਕਹਿੰਦੇ ਪੰਜਾਬੀ ਕੇਸ ਆ, ਕਹਿੰਦੇ ਮੈਨੂੰ ਪਤਾ ਮੈਂ ਹਾਰਸ਼ ਬਹੁਤ ਆ, ਜ਼ਿਆਦਾਤਰ ਕਹਿੰਦੇ ਮੈਂ ਪੀਡੀ ਜਾਂ ਡਿਸਮਿਸਲ ਦਿੰਦਾ, ਤੇ ਕਹਿੰਦੇ ਇਹ ਕਰਕੇ ਜਿਹੜੇ ਰਿਲੀਫ ਗ੍ਰਾਂਟ ਨਹੀਂ ਹੁੰਦੇ ਸਵਾਲ ਵੀ ਮੈਂ ਬਾਹਲੇ ਪੁੱਛਦਾ, ਤੇ ਕਹਿੰਦਾ ਕਮਿਊਨਿਟੀ ਜਿਹੜੀ ਪੰਜਾਬੀ ਹੈ ਨਾ, ਕਹਿੰਦਾ ਮੇਰੇ ਕੋਰਟ ਚੋਂ ਕਹਿੰਦਾ ਬੰਦੇ ਭੱਜਦੇ ਬੜੇ ਆ, ਕਿਉਂਕਿ ਆਫ ਕੋਰਸ ਤੁਸੀਂ ਇਕੱਲੇ ਨਹੀਂ, ਕਾਫੀ ਜਿੱਦਾਂ ਕੇਸ ਆ, ਕਹਿੰਦਾ ਵਕੀਲ ਕਾਫੀ ਕਹਿੰਦਾ ਕੇਸ ਜਿਹੜੇ ਕਹਿੰਦਾ ਮੂਵ ਕਰਾ ਰਹੇ ਆ। ਠੀਕ ਹੈ। ਤੇ ਉਹਦੇ ਜਿਹੜਾ ਕੇਸ ਸੀਗਾ ਉਹ ਅੱਜ ਇੱਕ ਗ੍ਰਾਂਟ ਸੀਗਾ, ਤੇ ਆਹੀ ਜਿਹੜਾ ਤੁਸੀਂ ਦੱਸਦੇ ਆ ਕਿ ਸਿਸਟਮ ਦੀ ਜੇ ਗੱਲ ਕਰੀਏ, ਇੱਕ ਪਿਛਲੇ ਹਫਤੇ ਆਪਾਂ ਗੱਲ ਕੀਤੀ ਸੀਗੀ, ਕੇਸ ਇੱਕ ਸੀਗਾ ਉਹਦੇ ਵਿੱਚ ਕਿਸੇ ਦੀ ਜਿਹੜੀ ਗਰਲਫ੍ਰੈਂਡ ਫਿਆਂਸੇ ਸੀਗੀ, ਉਹਨਾਂ ਕੋਈ ਲੜਾਈ ਝਗੜਾ ਹੋ ਗਿਆ ਸੀਗਾ। ਹਾਂਜੀ ਹਾਂਜੀ। ਸਰਕਾਰ ਨੂੰ ਆਪ ਕੰਟੈਕਟ ਕਰਕੇ ਗਵਾਹ ਬਣੀ ਸੀਗੀ, ਗਵਾਹੀ ਦਿੱਤੀ ਉਹਨੇ ਤੇ ਰਿਕਾਰਡਿੰਗਾਂ ਉਹਨੇ ਕੀਤੀਆਂ ਸੀਗੀਆਂ, ਤੇ ਮੁੰਡੇ ਦੇ ਬਿਆਨ ਕਾਫੀ ਡੈਰੋਗੇਟਰੀ ਸੀਗੇ ਕਿ ਆਪਣਾ ਕੇਸ ਨਕਲੀ ਹੁੰਦੇ ਆ, ਪੈਸੇ ਦੇ ਕੇ ਮੈਂ ਕਹਾਣੀ ਬਣਾ ਲੈਣੀ ਆ, ਮੇਰਾ ਵੀ ਕੇਸ ਨਕਲੀ ਆ ਸਾਰਿਆਂ ਵਾਂਗੂ, ਮੈਂ ਇਦਾਂ ਦੇ ਨਾ ਕਾਫੀ ਰਿਕਾਰਡਿੰਗ ਲੈ ਕੇ ਆਈ ਸੀਗੀ, 3-4 ਤਰੀਕਾਂ ਹੋਈਆਂ। ਕੇਸ ਬਾਲਾ ਜਿੱਦਾਂ ਉਲਝ ਗਿਆ ਸੀਗਾ। ਇੱਕ ਕਿਸੇ ਨੇ ਨਾ ਮੇਰੇ ਇੰਸਟਾਗ੍ਰਾਮ 'ਚ ਕਮੈਂਟ ਮਾਰਿਆ ਸੀ, ਕਹਿੰਦਾ ਇਹ ਨਾ ਕਹਿੰਦਾ ਸੌਖੇ ਕਹਿੰਦਾ ਕੇਸ ਲੈਂਦੇ ਆ, ਕਹਿੰਦਾ ਔਖੇ ਕੇਸ ਨਹੀਂ ਇਹ ਲੈਂਦੇ। ਇੱਕ ਭਾਊ ਨੇ ਕਮੈਂਟ ਪਾਇਆ ਸੀ ਕਿਸੇ ਨੇ। ਅੱਛਾ। ਮੈਂ ਕਿਹਾ ਲੈ ਦੱਸ, ਮੈਂ ਕਿਹਾ ਦੇਖਿਆ ਤਾਂ, ਮੈਂ ਕਿਹਾ ਨਵਾਂ ਹੀ ਪਹਿਲੀ ਵਾਰੀ ਸੁਣਨ ਨੂੰ ਮਿਲਿਆ ਨਵੀਂ ਚੀਜ਼। ਕੇਸ ਦੇ ਵਿੱਚ ਕੀ ਸੀਗਾ ਕਿ ਵਕੀਲ ਨਾਮਚੀਨ ਵਕੀਲਾਂ ਤੋਂ ਨਾ ਬੰਦਾ ਆਇਆ ਸੀ ਕਿ ਹੁਣ ਕਲੀਨ ਬੋਲਡ ਹੋ ਗਿਆ ਵਾ। ਸਰਕਾਰੀ ਵਕੀਲ ਪਹਿਲੀ ਤਰੀਕ ਤੇ ਕਹੇ ਕਿ ਮੈਂ ਤੇਰੀ ਜਿਹੜੀ ਰਿਕਾਰਡਿੰਗ ਆ ਨਾ ਉਹ ਮੈਂ ਪਲੇ ਕਰਨੀ ਆ। ਠੀਕ ਹੈ। ਤੇਰੀ ਰਿਕਾਰਡਿੰਗ ਹੋਈ ਆ ਜਿਸ 'ਚ ਤੂੰ ਆਪਣੇ ਮੂੰਹੋਂ ਕਹਿ ਰਿਹਾ ਕਿ ਮੈਂ ਪੈਸੇ ਦੇ ਕੇ ਕਹਾਣੀਕਾਰ ਨੂੰ ਬਣਾਇਆ, ਸਾਰੇ ਇਹ ਕੇਸ ਨਕਲੀ ਹੁੰਦੇ। ਨਾਲ ਉਹਨੇ ਆਰਕੇ ਦਾ ਪੈਕਟ ਫਾਈਲ ਕੀਤਾ ਹੈਗਾ। ਠੀਕ ਹੈ। ਤੇ ਉਹਨੂੰ ਨਾ ਮੈਂ ਕਿਹਾ ਤੂੰ ਨਾ ਟੇਪ ਨਹੀਂ ਪਲੇ ਇਹਦੀ ਕਰ ਸਕਦਾ, ਕਿਉਂਕਿ ਟਰਾਂਸਕ੍ਰਿਪਟ ਨਹੀਂ ਤੇਰੇ ਜਿਹੜੇ ਤੂੰ ਇਹਦੇ ਲਾਏ, ਜਿਹੜੀ ਕੋਡ ਹੈਗਾ ਉਹ ਕਹਿੰਦਾ ਕਿ ਟਰਾਂਸਕ੍ਰਿਪਟ ਹੋਣੇ ਚਾਹੀਦੇ ਆ, ਕਹਿੰਦਾ ਟਰਾਂਸਕ੍ਰਿਪਟ ਲਾਏ ਆ, ਪਰ ਮੈਂ ਕਿਹਾ ਜਿਹੜੇ ਟਰਾਂਸਕ੍ਰਿਪਟ ਆ ਨਾ ਇਹਦੀ ਸਹੇਲੀ ਨੇ ਤਿਆਰ ਕੀਤੇ ਆ। ਤੇ ਤਾਂ ਕਰਕੇ ਨਾ ਇਹਨੂੰ ਤੂੰ ਨਿਊਟਰਲ ਬੰਦੇ ਤੋਂ ਲੈ ਕੇ ਆ ਪਹਿਲਾਂ ਟਰਾਂਸਕ੍ਰਿਪਟ, ਫਿਰ ਆਪਾਂ ਟੇਪ ਤੇਰੀ ਜਿਹੜੀ ਪਲੇ ਆਪਾਂ ਕਰ ਸਕਦੇ ਆ। ਠੀਕ ਹੈ। ਸੋ ਸੀਗਾ ਟਾਈਮ ਟਪਾਉਣ ਵਾਲੀ ਕਈ ਵਾਰੀ ਗੱਲ ਹੁੰਦੀ ਆ ਕਿ ਟੈਕਨੀਕਲ ਧਾਰਾ ਤੇ ਤੁਸੀਂ ਕਿਹਾ ਕਿ ਨਹੀਂ ਅੱਜ ਨਹੀਂ ਗੱਲ ਸੁਣਨੀ, ਫਿਰ ਦੁਬਾਰਾ ਅਗਲੀ ਵਾਰੀ ਜਦੋਂ ਬੈਠਾਂਗੇ ਉਦੋਂ ਗੱਲ ਸੁਣਾਂਗੇ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਉਦਾਂ ਜਿੱਦਾਂ ਬੰਦਾ ਹੁਣ ਫਸਿਆ ਜੇ ਟੇਪ ਪਲੇ ਕਰ ਦਿੰਦਾ, ਉਹਦੇ ਵਿੱਚ ਕੀ ਹੋਣਾ ਸੀਗਾ ਕਿ BIA ਦੇ ਕੋਲ ਮੈਂ ਜਾਣਾ ਸੀਗਾ ਉੱਪਰ, ਉਹਨੇ ਜੋ ਟੇਪ ਪਲੇ ਕਰਨੀ ਸੀਗੀ ਜੱਜ ਦੇ ਉਹਦੇ ਸਾਰੇ ਕੀ ਟੈਸਟਮਨੀ ਕੀ ਸੀ ਉਹਦੇ ਵਿੱਚ ਉਹ ਸਾਰੀ ਉਹਨਾਂ ਨੇ ਲਿਖ ਕੇ ਟਾਈਪ ਕਰਕੇ ਉੱਤੇ BIA ਨੂੰ ਭੇਜਣੀ ਸੀਗੀ ਕਿ ਆਹ ਜਿਹੜੀ ਟਰਾਂਸਕ੍ਰਿਪਟ ਬਣੀ ਆ। ਜੇ ਹੁਣ ਟੇਪ ਨਾ ਪਲੇ ਹੋਵੇ ਤਾਂ ਉਹ ਬਿਆਨਾਂ ਦੇ ਵਿੱਚ ਨਹੀਂ ਜਾਣੀ, ਉਹ ਐਜ਼ ਅ ਐਗਜ਼ੀਬਿਟ ਜਾਣੀ ਕਿ ਐਗਜ਼ੀਬਿਟ A 'ਚ ਇਹਨੇ ਟੇਪਾਂ 'ਚ ਇਦਾਂ ਕਿਹਾ। ਪਰ ਜਿਹੜਾ ਸਰਕਾਰੀ ਵਕੀਲ ਸੀਗਾ ਉਹ ਕੀ ਕਹਿੰਦਾ ਹੈਗਾ ਕਿ ਸਿਰਫ ਇਹਨੂੰ ਇੱਥੇ ਨਹੀਂ ਚੱਕਣਾ, ਇਹਦਾ ਉੱਪਰ ਤੱਕ 9th ਸਰਕਟ ਤੱਕ ਇਹਦਾ ਕੰਮ ਖਰਾਬ ਕਰਨਾ। ਜਿਹੜੀ ਟੇਪ ਆ ਉਹ ਪਲੇ ਕਹਿੰਦਾ ਮੈਂ ਕਰਨੀ ਆ, ਤਾਂ ਕਿ ਜਿਹੜੀ ਉਹ ਫਿਰ ਭਾਸ਼ਾ ਜਿਹੜਾ ਉਹਨਾਂ ਦਾ ਟਾਈਪ ਕਰਨ ਵਾਲੇ ਜੱਜ ਵਾਲੇ ਉਹ ਸਾਰੇ ਜੋ ਟੇਪ ਕਹਿੰਦੀ ਉਹ ਉਹਨੂੰ ਟਾਈਪ ਕਰਨ ਡਿਸੀਜਨ ਦੇ ਵਿੱਚ। ਮਤਲਬ ਐਡੀ ਹੱਦ ਤੱਕ ਜਿਹੜਾ ਡਿਪਾਰਟਮੈਂਟ ਜਿੱਦਾਂ ਗਿਆ ਸੀਗਾ, ਕਈ ਨਾਮਚੀਨੀ ਉਹਦੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਕੀਲ ਸੀਗੇ। ਠੀਕ ਹੈ। ਜੱਜ ਨੇ ਵੀ ਪੀਡੀ ਦਾ ਕਿਹਾ, ਕਹਿੰਦਾ ਪੀਡੀ ਪੂਡੀ ਤਾਂ ਆਊਟ ਆਫ ਕੁਐਸਚਨ ਹੈ ਕਿ ਫ੍ਰੈਜੂਲੈਂਟ ਇਹ ਫਾਈਲਿੰਗ ਹੈਗੀ ਬੰਦੇ ਦਾ ਜਿਹੜਾ ਇਹ ਹੈਗਾ। ਤੇ ਜਿਹੜਾ ਕਿਸੇ ਨੇ ਕਿਹਾ ਕਹਿੰਦਾ ਪੁਰਾਣੀ ਲਾਈਵ ਆ, ਭਰਾਵਾ ਪੁਰਾਣੀ ਨਹੀਂ ਨਵੀਂ ਲਾਈਵ ਚੱਲਦੀ ਹੈ। ਤੇ ਜਿਹੜਾ ਫ੍ਰੀਵਲੈਸ ਅਸਾਈਲਮ ਦਾ ਜੱਜ ਕਹਿੰਦਾ ਉਹਦਾ ਧਾਰਾ ਜਿਹੜੀ ਉਹਦੀ ਡਿਸਕਸ਼ਨ ਹੋਈ ਸੀ, ਇੱਕ ਵਾਰੀ ਫਿਰ ਨਵੀਂ ਤਰੀਕ ਪਈ। ਜਿਹੜੀ ਸੀਗੀ ਉਹਨੇ ਟੈਸਟੀਫਾਈ ਕੀਤਾ, ਉਹ ਅਮਰੀਕਨ ਹੀ ਸੀਗੀ, ਗੋਰੀ ਸੀਗੀ, ਉਹਨੇ ਆਪਣਾ ਟੈਸਟੀਫਾਈ ਪੂਰਾ ਕੀਤਾ। ਜੱਜ ਕਵੇ ਕਿ ਬੜੀ ਸਟਰੋਂਗ ਵਿਟਨੈਸ ਹੈ ਨਾ ਕਿ ਜੋ ਕਹਿ ਰਹੀ ਹੈ। ਮਤਲਬ 3-4 ਘੰਟੇ ਬਹਿਸ ਬੂਸ ਉਹਨਾਂ ਪੂਰਾ 100% ਜਿੰਨਾ ਚੱਲਿਆ। ਕਾਫੀ ਕੰਪਲੈਕਸਿਟੀ ਸੀਗੀ, ਮਤਲਬ ਕਿ ਜੋ ਵੀ ਉਹਨੇ ਬੋਲਿਆ ਮੈਸੇਜ ਮੂਸੇਜ ਸਾਰੇ ਉਹਨੇ ਲਗਾਏ ਸੀਗੇ ਕਿ ਆਪਸ ਚ ਇਹਨਾਂ ਦੀ ਬਹਿਸ ਬੜੀ ਜਿਹੜੀ ਸੀਗੀ।
ਤੇ ਇਸ ਤੋਂ ਬਾਅਦ ਕੀ ਹੋਇਆ ਕਿ ਫਾਈਨਲ ਜਿੱਦਾਂ ਆਪਣੀ ਆਈ ਕਿ ਜਦੋਂ ਉਹਦੀ ਟੈਸਟਮਨੀ ਕਨਕਲੂਡ ਹੋ ਗਈ ਕੁੜੀ ਦੀ, ਉਸ ਤੋਂ ਬਾਅਦ ਬੰਦੇ ਦੀ ਉਹਨਾਂ ਨੇ ਤਰੀਕ ਪਾਈ ਫਾਈਨਲ ਕਿ ਹੁਣ ਇੱਥੇ ਆ ਕਿ ਰੀਡਾਇਰੈਕਟ ਰਹਿ ਗਿਆ ਤੇਰਾ ਕਿ ਤੂੰ ਜੋ ਪੁੱਛਣਾ ਬੰਦੇ ਕੋ ਪੁੱਛ ਲੈ, ਹੈ ਨਾ। ਪੁੱਛ ਲਓ, ਠੀਕ ਹੈ। ਸੋ ਉਹ ਜਿਹੜਾ ਮੌਕਾ ਹੁਣ ਹੁੰਦਾ ਜਿਹੜਾ ਤੁਸੀਂ ਉਹ ਬੰਦੇ ਦੀ ਕੇਸ ਦੇਖਦੇ ਆ ਕਿ ਇੱਕ ਇਹੋ ਜਿਹਾ ਜੱਜ ਆ ਕਰਟਿਸ ਸਪੀਅਰ, ਜੇਕਰ ਨਾਰਮਲ ਕੇਸ ਨਹੀਂ ਬੰਦਾ ਕਹਿੰਦਾ ਕਿ ਯਾਰ ਇਹ ਪਾਸ ਕਰਦਾ, ਤੇ ਜਿਹਦੇ ਵਿੱਚ ਆਪਣਾ ਆਹ ਹੁਣ ਗਵਾਹ ਵੀ ਆ ਗਿਆ, ਰਿਕਾਰਡਿੰਗ ਵੀ ਆ ਗਈ, ਟ੍ਰਾਂਸਕ੍ਰਿਪਟ ਵੀ ਆ ਗਏ, ਤੇ ਆਪਣਾ ਨਾ ਉਹਦੇ ਵਿੱਚ ਆਪਣੀ ਜੱਜ ਸਾਹਿਬ ਨੂੰ ਉਹ ਫਿਰ ਦੁਬਾਰਾ ਲੈ ਕੇ ਅੱਜ ਮੈਂ ਟੇਪ ਜਿੱਦਾਂ ਪਲੇ ਕਰਨੀ ਆ, ਤੇ ਉਹਨੂੰ ਨਾ ਮੈਂ 2 ਆਬਜੈਕਸ਼ਨਾਂ ਕੀਤੀਆਂ ਕਿ ਇਹ ਪਹਿਲੀ ਗੱਲ ਇਹ ਹੈ ਕਿ ਬਾਇਸ, ਕਿ ਜੇ ਤੂੰ ਇਹਨੂੰ ਟ੍ਰਾਂਸਕ੍ਰਿਪਟ ਨੂੰ ਜੇ ਟੇਪ ਪਲੇ ਹੁੰਦੀ ਆ ਤਾਂ ਅਨਫੇਅਰ ਪ੍ਰੈਜੁਡਿਸ ਹੋਊਗਾ ਕਿ ਮਤਲਬ ਜਿਹੜੀ ਜੱਜ ਆ ਜਾਂ ਕੋਰਟ ਆ, ਜੱਜ ਕਹਿੰਦਾ ਨਹੀਂ ਮੈਂ ਵੇਖਿਆ ਵਾ ਇਹ, ਹੈ ਨਾ, ਕਿ ਮੈਂ ਤਾਂ ਸੁਣੀ ਆ ਟ੍ਰਾਂਸਕ੍ਰਿਪਟ। ਫਿਰ ਮੈਂ ਕਿਹਾ ਕਿ ਇੱਦਾਂ ਕਿ ਜੇ ਅਪੀਲ ਦੇ ਕੋਲ ਵੀ ਜਦੋਂ ਜਾਓਗੇ ਨਾ, ਇਹ ਜੇ ਇਹਦੇ ਵਿੱਚ ਜਾਓਗੇ, ਬਿਆਨ ਲਿਖੇ ਜਾਓਗੇ, ਤੇ ਬੰਦੇ ਦੇ ਖਿਲਾਫ ਅਨਫੇਅਰ ਪ੍ਰੈਜੁਡਾਈਸ ਜਿਹੜਾ ਹੋਊਗਾ। ਤੇ ਦੂਸਰੀ ਗੱਲ ਇਹ ਹੈ ਕਿ ਇਹਨੇ ਨਵਾਂ ਵਿਆਹ ਜਿਹੜਾ ਕਰਾਇਆ, ਇਹਦੇ ਫੈਮਿਲੀ, ਵਾਈਫ ਤੇ ਬੱਚੇ ਆ, ਤੇ ਜਿਹੜਾ ਕੇਸ ਲਾਅ ਹੈਗਾ ਮੈਟਰ ਆਫ ਕਰਨਾਡੋ ਐਸੀਵੇਦੋ, ਉਹਦੇ ਥੱਲੇ ਜਿਹੜਾ ਕੇਸ ਲਾਅ ਕੀ ਕਹਿੰਦਾ ਹੈਗਾ ਕਿ ਸਾਨੂੰ ਸਰਕਾਰੀ ਵਕੀਲ ਦੀ ਪਰਮਿਸ਼ਨ ਦੀ ਲੋੜ ਨਹੀਂ ਹੈਗੀ ਕਿ ਇਹ ਪੀਡੀ ਲਈ ਹਾਂ ਕਰਦਾ ਕਿ ਨਹੀਂ ਹਾਂ ਕਰਦਾ ਹੈਗਾ। ਤੂੰ ਜਿਹੜੇ ਜੱਜ ਸਾਹਿਬ ਹੈਗੇ ਉਹ ਆਪਣੀ ਇਨ ਹਿਜ਼ ਓਨ ਰਾਈਟ ਉਹ ਜਿਹੜਾ ਕੇਸ ਆ ਇਹ ਡਿਸਮਿਸ ਕਰ ਸਕਦੇ ਆ। ਤੇ ਉਹਦੇ ਉੱਤੇ ਮਤਲਬ ਸਾਰਾ ਦਿਨ ਉਦੋਂ ਜਿਹੜਾ ਬੰਦੇ ਦੇ ਬਿਆਨ ਹੋਣੇ ਸੀਗੇ, ਪਰ ਜਿਹੜੀ ਸਾਰੀ ਬਹਿਸ ਆ ਉਹ ਆਪਾਂ ਫੋਕਸ ਕਰਤੀ ਕਿ ਕੋਰਨਾਡੋ ਐਸੀਵੇਦੋ ਥੱਲੇ ਸਾਡਾ ਜਿਹੜਾ ਹੱਕ ਬਣਦਾ ਕਿ ਆਪਾਂ ਓਰਲ ਮੋਸ਼ਨ ਲੈ ਕੇ ਆ ਸਕਦੇ ਹਾਂ, ਕੇਸ ਇਹਦਾ ਜਿਹੜਾ ਡਿਸਮਿਸ ਹੋ ਸਕਦਾ। ਸੋ ਜੱਜ ਸਾਹਿਬ ਨੇ ਕਿਹਾ ਕਿ ਨਹੀਂ, ਆਪਣਾ ਮੈਂ ਡਿਸਮਿਸ ਤਾਂ ਨਹੀਂ ਕਰਨਾ ਕਿਉਂਕਿ ਸੀਰੀਅਸ ਐਲੀਗੇਸ਼ਨ ਬੜੇ ਗੰਭੀਰ ਹੈ, ਮੈਂ ਐਡਮਿਨ ਕਲੋਜ਼ ਇਹਦਾ ਕਰ ਸਕਦਾ। ਤੇ ਆਪਣਾ ਉਹ ਸੀਗਾ ਕਿ ਜੇ ਮੈਂ ਕਿਹਾ ਐਡਮਿਨ ਕਲੋਜ਼ ਹੁੰਦਾ ਤੇ ਫਿਰ ਕਿਉਂਕਿ ਕੋਰਨਾਡੋ ਐਸੀਵੇਦੋ ਥੱਲੇ ਵੀ ਉਹਨਾਂ ਨੇ ਲਿਖਿਆ ਕਿ ਜਿਹੜੀ ਸਰਕਾਰ ਆ ਉਹਨਾਂ ਨੂੰ ਇਹ ਇੰਟਰਸਟ ਹੈ ਕਿ ਉਹ ਕੇਸ ਨੂੰ ਟੋਟਲੀ ਜਿਹੜਾ ਡਿਸਪੋਜ਼ ਆਫ ਕਰੇ, ਪੂਰਾ ਉਹਨਾਂ ਦਾ ਨਿਪਟਾਰਾ ਕਰੇ, ਕਿਉਂਕਿ ਜੇ ਉਹ ਸਿਰਫ ਐਡਮਿਨ ਕਲੋਜ਼ਰ ਦਿੰਦੇ ਆ ਤਾਂ ਹੋ ਸਕਦਾ ਕਿ ਜਿਹੜੀ DHS ਉਹ ਵਾਪਸ ਜਾਵੇ ਆਪਣੇ ਕਮਰੇ ਦੇ ਵਿੱਚ ਤੇ ਵਾਪਸ ਆਪਣੇ ਆਪਸ ਜਦੋਂ ਆਫਿਸ 'ਚ ਬਹਿਸ ਕਰਨ ਤਾਂ ਅਗਲੇ ਮਹੀਨੇ ਫਿਰ ਦੁਬਾਰਾ ਇਹ ਮੋਸ਼ਨ ਪਾ ਦੇਣ ਕਿ ਇਹਨੂੰ ਰੀਓਪਨ ਕਰੋ ਕਿਉਂਕਿ ਇਹ ਫਰਾਡ ਕੇਸ ਹੈ ਨਾ। ਤੇ ਜਿਹੜਾ ਕੋਰਨਾਡੋ ਐਸੀਵੇਦੋ ਦੇ ਬੇਸ ਤੇ ਜਿਹੜਾ ਕੇਸ ਆ, ਜੇ ਆਪਾਂ ਇੱਕ ਸਹੀ ਫੈਸਲਾ ਲੈਣਾ ਤਾਂ ਸਹੀ ਫੈਸਲਾ ਇਹ ਹੈ ਕਿ ਕੇਸ ਨੂੰ ਪੂਰਾ ਡਿਸਮਿਸ ਹੋਣਾ ਚਾਹੀਦਾ। ਤੇ ਸਾਡੇ ਮੈਰਿਟਸ ਇਹਦੇ ਵਿੱਚ ਇਹ ਹੈ ਕਿ ਜੇ ਤੁਸੀਂ ਇਹਦਾ ਕੇਸ ਡਿਨਾਈ ਕਰਦੇ ਹੋ, ਉੱਪਰ ਅਪੀਲ ਦੇ ਵਿੱਚ ਜਾਂਦੇ ਆ, ਤਾਂ ਮੈਂ ਜਿਹੜੀ ਅਪੀਲ ਆ ਉਹ ਮੈਂ ਇਹ ਕਰੂੰਗਾ ਕਿ ਜਿਹੜਾ ਵਿਟਨੈਸ ਆ ਇੱਕ ਉਹ ਬਾਇਸ ਵਿਟਨੈਸ ਸੀਗਾ ਕਿ ਇਹਦਾ ਰਿਲੇਸ਼ਨਸ਼ਿਪ ਸੀਗਾ, ਇਹ ਸਾਰਾ ਸੀਗਾ। ਤੇ ਸਵਾਲ ਮੈਂ ਐਪੀਲੇਟ ਕੋਰਟ ਦੇ ਵਿੱਚ ਜਾ ਕੇ, BIA ਦੇ ਵਿੱਚ ਜਾ ਕੇ, 9th ਸਰਕਿਟ ਦੇ ਵਿੱਚ ਜਾ ਕੇ ਮੈਂ ਇਹ ਸਵਾਲ ਕਰੂੰਗਾ ਕਿ ਕੋਰਟ ਇੱਕ ਇਹ ਵਿਟਨੈਸ ਦੇ ਉੱਤੇ ਰਿਲਾਈ ਕਰ ਸਕਦਾ ਜਿਹੜਾ ਕਿ ਆਪ ਝੂਠਾ ਵਾ ਜਾਂ ਜਿੱਤੇ ਸਾਨੂੰ ਸ਼ੱਕ ਆ ਕਿ ਉਹ ਝੂਠ ਬੋਲ ਸਕਦਾ, ਤੇ ਦੂਜਾ ਉਹਦਾ ਆਪਣਾ ਇਹਦੇ ਵਿੱਚ ਬਾਇਸ ਆ, ਇੰਟਰਸਟ ਹੈਗਾ, ਬਹੁਤ ਜ਼ਿਆਦਾ ਕਨਫਲਿਕਟ ਆਫ ਇੰਟਰਸਟ ਹੈਗਾ। ਤੇ ਉਹਦੇ ਵਿੱਚ ਉਹਨੇ ਪਹਿਲਾਂ ਬੰਦੇ ਦੇ ਸਪੋਰਟ ਦੇ ਵਿੱਚ ਲੈਟਰ ਐਫੀਡੇਵਿਟ ਲਾਏ ਸੀ, ਬਾਅਦ ਚ ਉਹ ਮੁੱਕਰ ਗਈ ਸੀ। ਤੇ ਸਵਾਲ ਇਹ ਹੈ ਕਿ ਜਿਹੜੇ ਬੰਦੇ ਨੇ ਖੁਦ ਲਗਾਏ ਆ, ਕਿ ਜਿਹੜਾ ਖੁਦ ਆਪ ਕਹਿ ਰਿਹਾ ਕਿ ਪਹਿਲਾਂ ਮੈਂ ਗਲਤ ਲਾਇਆ, ਜਿਹਨੇ ਆਪਣੇ ਆਪ ਨੂੰ ਪਹਿਲਾਂ ਹੀ ਪਰਜਰ ਕਰਤਾ, ਕੀ ਆਪਾਂ ਉਹਦੀ ਗੱਲ ਮੰਨ ਸਕਦੇ ਆ ਕਿ ਨਹੀਂ ਮੰਨ ਸਕਦੇ? ਜਿਹਨੇ ਝੂਠ ਤਾਂ ਪਹਿਲਾਂ ਹੀ ਬੋਲ ਲਿਆ ਫਿਰ। ਮੈਂ ਕਿਹਾ ਇਮੀਗ੍ਰੇਸ਼ਨ ਤੋਂ ਵੱਧ ਜਾ ਕੇ ਮੁੱਦਾ ਜਿਹੜਾ ਹੋ ਜਾਣਾ, ਤੇ ਮੋਸਟ ਲਾਈਕਲੀ ਜਿਹੜਾ ਚਾਂਸ ਹੈਗਾ ਉਹ ਹੈਗਾ ਕਿ ਤੁਸੀਂ ਕੋਰਟ ਦੇ ਵਿੱਚ ਇਹਦੇ ਅਗੇਂਸਟ ਕਰੋਗੇ, ਮੈਂ ਫਿਰ ਅਪੀਲ ਦੇ ਵਿੱਚ ਉੱਪਰ ਜਾਊਂਗਾ, ਉੱਥੇ ਜਾ ਕੇ ਫਿਰ ਇਹ BIA ਤੁਹਾਡੇ ਨਾਲ ਐਗਰੀ ਕਰੂਗੀ ਕਿਉਂਕਿ ਉਹ ਸਰਕਾਰੀ ਏਜੰਸੀ ਹੈ, ਵਾਸ਼ਿੰਗਟਨ DC ਦੇ ਵਿੱਚ ਆ, ਉਹ ਵੀ ਤੁਹਾਡੇ ਕੋਰਟ ਦੇ ਸਰਕਾਰੀ ਵਕੀਲ ਦੇ ਫੇਵਰ 'ਚ ਦਊਗੀ। ਫਿਰ ਮੈਂ 9th ਸਰਕਿਟ ਜਾਊਂਗਾ, ਪਰ ਤੁਸੀਂ 9th ਸਰਕਿਟ 'ਚ ਜਾ ਕੇ ਨਹੀਂ ਜਿੱਤ ਸਕਦੇ ਕਿਉਂਕਿ ਆਹ ਕੇਸ ਲਾਅ ਕਹਿੰਦਾ ਹੈਗਾ ਕਿ ਜਿਹੜਾ ਆਲਰੇਡੀ ਵਿਟਨੈਸ ਹੈਗਾ ਉਹਨੇ ਪਰਜਰੀ ਕਰਤੀ, ਝੂਠ ਬੋਲ ਦਿੱਤਾ ਹੈਗਾ, ਉਹ ਇੱਕ ਅਨਰਿਲਾਇਬਲ ਵਿਟਨੈਸ ਹੈਗਾ, ਉਹਦੀ ਗੱਲ ਦੇ ਬੇਸ ਤੇ ਆਪਾਂ ਇਹ ਕਨਕਲੂਡ ਨਹੀਂ ਕਰ ਸਕਦੇ ਕਿ ਜਿਹੜਾ ਇਹ ਬੰਦਾ ਉਹ ਕਹਿ ਰਿਹਾ ਕਿ ਝੂਠ ਆ, ਮਤਲਬ ਉਹਦਾ ਬੋਲੀ ਹੋਈ ਹਰ ਗੱਲ ਜਿਹੜੀ ਉਹ ਸ਼ੱਕ ਦੇ ਘੇਰੇ 'ਚ ਹੀ ਰਹੂਗੀ ਜੀ। ਤੇ ਉਸ ਤੋਂ ਬਾਅਦ ਜਿਹੜਾ ਜੱਜ ਸਾਹਿਬ ਨੇ ਬ੍ਰੇਕ ਲਈ ਐਕਚੁਅਲੀ ਕਿ ਫਿਰ ਦੁਬਾਰਾ ਵਾਪਸ ਆਏ, ਤੇ ਆ ਕੇ ਉਹਨਾਂ ਨੇ ਨਾ ਸਰਕਾਰੀ ਵਕੀਲ ਦੀ ਆਬਜੈਕਸ਼ਨ ਦੇ ਉੱਤੇ ਜਿਹੜਾ ਸੀਗਾ ਕਿ ਆਪਣਾ ਮਨ ਬਦਲ ਲਿਆ, ਉਹਨਾਂ ਕਿ ਮੈਂ ਡਿਸਮਿਸ ਕਰਨਾ ਕੇਸ, ਮੈਂ ਇਕੱਲਾ PD ਪ੍ਰੋਸੀਕਿਊਟਰ, ਮੈਂ ਐਡਮਿਨ ਕਲੋਜ਼ ਨਹੀਂ ਕਰਨਾ, ਮੈਂ ਕੇਸ ਜਿਹੜਾ ਇਹਦਾ ਡਿਸਮਿਸ ਕਰ ਦੇਣਾ। ਉਸ ਤੋਂ ਬਾਅਦ ਜੱਜ ਸਾਹਿਬ ਨਾਲ ਕੋਈ ਡਿਸਮਿਸ ਤੇ ਉਸ ਤੋਂ ਬਾਅਦ ਵੀ ਅੱਧਾ ਘੰਟਾ ਇਸੇ ਬੇਸ ਤੇ ਜਿਹੜੀ ਗੱਲਬਾਤ ਚੱਲੀ ਕਿ ਕੇਸ ਆ ਕੀ ਹੁੰਦੇ ਆ, ਇੰਡੀਅਨ ਕੇਸ ਕੀ ਹੁੰਦੇ ਆ, ਤੇ ਜੱਜ ਸਾਹਿਬ ਨੇ ਔਨ ਰਿਕਾਰਡ ਕਹਿੰਦੇ ਕਿ ਜਿਹੜੇ ਇੰਡੀਅਨ ਕੇਸ ਆ ਨਾ, ਕਹਿੰਦੇ ਮੈਂ ਬਹੁਤ ਸਟ੍ਰਿਕਟ ਆ ਇੱਦਾਂ ਕਿਉਂਕਿ ਕਾਫੀ ਸਾਰੇ ਜਿਹੜੇ ਇਹਦੇ ਵਿੱਚ ਫਰਾਡ ਬਹੁਤ ਜ਼ਿਆਦਾ ਜਿਹੜੇ ਕੇਸਾਂ ਦੇ ਵਿੱਚ ਹੈਗਾ। ਤੇ ਇਹ ਫਿਰ ਹਾਂਜੀ ਉਹ ਕਹਿੰਦੇ ਕਿ ਜਿਹੜਾ ਇਹ ਵਾਲਾ ਕੇਸ ਹੈ ਨਾ,
ਕਹਿੰਦੇ ਮੈਂ ਆਪਣੇ ਕੋਲੀਗ ਦਾ ਨਾਂ ਨਹੀਂ ਲੈਣਾ, ਪਰ ਕਹਿੰਦੇ ਜਿਹੜਾ ਮੇਰਾ ਕੋਲੀਗ ਆ, ਫਰੈਂਡ ਵੀ ਆ, ਕਹਿੰਦੇ ਉਹਨਾਂ ਨੇ ਨਾ ਕਹਿੰਦਾ ਜੱਜ ਹੋਰ ਕਿਸੇ ਨੇ ਕਹਿੰਦਾ ਡਿਸਮਿਸ, ਕਹਿੰਦਾ ਤੈਨੂੰ ਗ੍ਰਾਂਟ ਨਹੀਂ ਜਿਹੜਾ ਕਰਨਾ ਸੀਗਾ। ਤੇ ਐਂਡ ਵਾਲੇ ਮੌਕੇ ਤੱਕ ਉਹਨੇ ਜੱਜ ਸਾਹਿਬ ਨੇ ਇਹੀ ਕਿਹਾ ਕਿ ਇਹ ਜਿਹੜਾ ਕੇਸ ਹੈ ਨਾ, ਤੇ ਕਹਿੰਦਾ ਡਿਸਮਿਸਲ ਕਹਿੰਦਾ ਮੈਂ ਗ੍ਰਾਂਟ ਕਰ ਦਿੱਤਾ, ਪਰ ਕਹਿੰਦਾ ਮਿਸਟਰ ਟੇਰਕੀਆਲਾ ਕਹਿੰਦਾ ਜਿਹੜੀ ਉਹਦੀ ਫੋਨ ਦੀ ਰਿਕਾਰਡਿੰਗ ਹੈ ਨਾ, ਕਹਿੰਦਾ ਮੈਂ ਖੁਦ ਕਹਿੰਦਾ ਜਿਹੜੀ ਕਹਿੰਦਾ ਸੁਣੀ ਆ, ਕਹਿੰਦਾ ਇਟ ਵਾਸ ਕਹਿੰਦਾ ਵੈਰੀ ਡੈਮੇਜਿੰਗ, ਤੇ ਕਹਿੰਦਾ ਦਿਸ ਇਜ਼ ਕਹਿੰਦਾ ਵੈਰੀ ਰੇਅਰ। ਤੇ ਇਹ ਸੀਗੇ ਜੱਜ ਆਪਣੇ ਕਰਟਿਸ ਪੀਅਰਸ। ਤੇ ਫਿਰ ਆਪਣਾ ਜਿਹੜਾ ਅੱਜ ਕੇਸ ਸੀਗਾ, ਅੱਜ ਦੇ ਕੇਸ ਦੇ ਵੀ ਬੜੇ ਇਦਾਂ ਦੇ ਯੂਨੀਕ ਪਹਿਲੂ ਸੀਗੇ। ਵੀਡੀਓ ਆਊਗੀ, ਉਹ ਤੁਹਾਨੂੰ ਆਪ ਵੇਖ ਕੇ ਪਤਾ ਲੱਗ ਜਾਣਾ ਕੀ ਬੰਦਾ ਕਹਿ ਰਿਹਾ। ਤੇ ਉਹਨਾਂ ਨੇ ਫਿਰ ਉਹੀ ਕਿਹਾ, ਕਹਿੰਦੇ ਤੇਰਾ ਕਹਿੰਦੇ ਗੁੱਡ ਫॉर ਯੂ, ਕਹਿੰਦੇ ਲਾਸਟ ਕਹਿੰਦੇ ਵੀਕ ਵਾਲੇ ਵੀ, ਤੇ ਕਹਿੰਦਾ ਹੁਣ ਵੀ। ਤੇ ਕਹਿੰਦਾ ਮੇਰੇ ਕੋ ਕਹਿੰਦਾ ਜਿਹੜੇ ਜੱਜ ਸਾਹਿਬ ਕਹਿੰਦੇ ਕਿ ਲੋਕੀ ਕਹਿੰਦਾ ਚੇਂਜ ਆਫ ਵੈਨਿਊ ਕਹਿੰਦਾ ਟ੍ਰਾਂਸਫਰ ਕਰਾ ਰਹੇ ਆ ਦੂਜੇ ਕੋਰਟਾਂ ਦੇ ਵਿੱਚ, ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਕਹਿੰਦਾ ਫੇਵਰੇਬਲ ਜੱਜ ਨਹੀਂ ਆ। ਤੇ ਜਦੋਂ ਕੇਸ ਕਨਕਲੂਜਨ ਆ, ਮੈਂ ਉਹਨੂੰ ਇਹ ਕਿਹਾ, ਮੈਂ ਕਿਹਾ ਜੱਜ ਸਾਹਿਬ ਆਪਣਾ ਆਪਾਂ ਵੀ ਤੁਹਾਨੂੰ ਇੱਕ ਚੀਜ਼ ਕਹਿਣੀ ਚਾਹੁੰਦੇ ਆ ਕਿ ਮੈਂ ਕਿਹਾ ਕਮਿਊਨਿਟੀ ਦੇ ਵਿੱਚ ਰੈਪੂਟੇਸ਼ਨ ਤੁਹਾਡੀ ਸਟ੍ਰਿਕਟ ਜੱਜ ਹੀ ਆ, ਤੁਸੀਂ ਸਹੀ ਕਹਿ ਰਹੇ ਆ ਬਿਲਕੁਲ, ਲੋਕੀ ਤੁਹਾਡੇ ਕੋਲ ਭੱਜਦੇ ਆ। ਪਰ ਮੈਂ ਕਿਹਾ ਏਦਾਂ ਕਿ ਜਿੱਥੇ ਹੁਣ ਕਾਨੂੰਨ ਦੀ ਗੱਲ ਆ ਗਈ ਕਿ ਜਿੱਥੇ ਤੁਸੀਂ ਮੈਟਰ ਆਫ ਕਰਨਾਡੋ ਐਸੀਵੇਦਾ ਦੇ ਥੱਲੇ ਤੁਸੀਂ ਜਿਹੜਾ ਸਟੈਂਡ ਲਿਆ, ਉਹ ਇੱਕ 95% ਵਾਲਾ ਜਿਹੜਾ ਜੱਜ ਵੀ ਹੈ ਨਾ, ਉਹਨੇ ਸਟੈਂਡ ਨਹੀਂ ਲੈਣਾ ਸੀਗਾ, ਉਹਨੇ ਕਹਿਣਾ ਹੈ ਕਿ ਇਹ ਬੰਦਾ ਫਰਾਡ ਹੈ। ਮੈਂ ਕਿਹਾ ਤੁਹਾਡੀ ਇਹ ਹੈ ਕਿ ਸਿਫਤ ਆ ਕਿ ਤੁਸੀਂ ਜਿਹੜਾ ਬਲੈਕ ਲੈਟਰ ਲਾਅ ਆ ਕਿ ਉਹ ਵਾਲੇ ਕੇਸ ਦੇ ਥੱਲੇ ਤੁਸੀਂ ਜਿਹੜਾ ਸਟੈਂਡ ਲਿਆ, ਉਹ ਕੋਈ ਹੋਰ ਜੱਜ ਨੇ ਨਹੀਂ ਲੈਣਾ ਸੀ, ਕਿ ਤੁਸੀਂ ਉਹ ਲੈਣ ਦਾ ਜਿਗਰਾ ਰੱਖਦੇ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕਈ ਵਾਰੀ 9% 10% ਜੱਜ ਦੀ ਜਿਹੜੀ ਰੇਟਿੰਗ ਹੁੰਦੀ ਆ, ਇਹ ਡਿਪੈਂਡ ਕਰਦਾ ਕਿ ਤੁਸੀਂ ਮੰਗਦੇ ਕੀ ਪਏ ਆ। ਕਿ ਜਦੋਂ ਤੁਹਾਡਾ ਸਿਰਫ ਆਹ ਵਾਲੇ ਮੁੱਦੇ ਦੇ ਉੱਤੇ ਆ ਗਿਆ, ਰੀਲੋਕੇਸ਼ਨ ਦੇ ਮੁੱਦੇ ਤੇ ਗੱਲ ਛਿੜ ਗਈ, ਜਾਂ ਕੋਈ ਟੈਕਨੀਕੈਲਿਟੀ ਤੇ ਜਦੋਂ ਗੱਲ ਆ ਗਈ, ਤੇ ਜਦੋਂ ਟੈਕਨੀਕੈਲਿਟੀ ਵਾਲੀ ਆਰਗੂਮੈਂਟ ਨਾ, ਉਹ ਟੈਕਨੀਕਲ ਜੱਜ ਹੀ ਗ੍ਰਾਂਟ ਜਿਹੜੀ ਤੁਹਾਡੀ ਕਰਦਾ ਵਾ, ਤਾਂ ਕਰਕੇ ਜਿਹੜੇ ਨਾਨ ਟੈਕਨੀਕਲ ਬੰਦੇ ਉਹ ਭੱਜਦੇ ਆ। ਠੀਕ ਆ, ਪੈਰਾਲੀਗਲ ਪੂਰਾ ਲੀਗਲ ਜਿਹੜੇ ਘੱਟ ਬੰਦੇ ਆ, ਇਹਨਾਂ ਦੇ ਪੱਲੇ ਕੱਖ ਨਹੀਂ ਹੈ। ਇੱਕ ਪਾਸੇ ਇਮੋਸ਼ਨਸ ਆ ਜਾਂਦੇ, ਇੱਕ ਪਾਸੇ ਲਾਅ ਆ ਜਾਂਦਾ ਆ। ਤੇ ਜਿਹੜਾ ਇਦਾਂ ਦਾ ਜੱਜ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਹ ਫਿਰ ਲਾਅ ਦੀਆਂ ਐਨਕਾਂ ਦੇ ਨਾਲ ਹੀ ਸਭ ਕੁਝ ਦੇਖਦਾ ਆ। ਇਮੋਸ਼ਨਲੀ ਵੀ ਚਲੋ ਹੁੰਦਾ ਹੋਊਗਾ, ਪਰ ਉਹ ਫਿਰ ਜ਼ਿਆਦਾ ਉਸ ਦੇ ਆਧਾਰ ਦੇ ਉੱਤੇ। ਤੁਸੀਂ ਕਈ ਵਾਰੀ ਆਪ ਤਾਂ ਦੱਸਿਆ ਆ ਵੀ ਕਈ ਜਿਹੜੇ ਜੱਜ ਉਹ ਇੱਥੋਂ ਤੱਕ ਵੀ ਕਹਿ ਦਿੰਦੇ ਆ ਵੀ ਮੈਨੂੰ ਲੱਗਦਾ ਤੇ ਇਸ ਪੂਰੇ ਕੇਸ ਦੇ ਵਿੱਚ ਕਿਤੇ ਨਾ ਕਿਤੇ ਸ਼ੱਕ ਵੀ ਆ, ਪਰ ਲਾਅ ਮੈਨੂੰ ਕਹਿੰਦਾ ਵੀ ਇਸ ਨੂੰ ਪਾਸ ਕਰਨਾ ਆ, ਵੀ ਇਸ ਦੇ ਹੱਕ ਦੇ ਵਿੱਚ ਜਾਂਦਾ ਆ। ਸੋ ਤੁਹਾਨੂੰ ਲੱਗਦਾ ਹੈ ਵੀ ਇਸ ਈਅਰ ਦੇ ਵਿੱਚ ਜਿੰਨਾ ਪ੍ਰੈਸ਼ਰ ਵੀ ਜ਼ਿਆਦਾ ਆ, ਤੇ ਇਹ ਸਾਰੀਆਂ ਚੀਜ਼ਾਂ ਟੈਕਨੀਕੈਲਿਟੀਜ਼ ਜ਼ਿਆਦਾ ਇਸ ਦੇ ਵਿੱਚ ਰਹਿਣਗੀਆਂ? ਚੇਂਜ ਕੰਟਰੀ ਕੰਡੀਸ਼ਨਸ, ਉੱਦਾਂ ਉੱਥੇ ਹੁਣ ਇਲੈਕਸ਼ਨਸ ਵੀ ਆਉਣੀ ਆ, ਬੜਾ ਕੁਛ ਜਿਹੜਾ ਉਹ ਚੱਲ ਰਿਹਾ ਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਿੱਦਾਂ ਨੈਵੀਗੇਟ ਹੋਣਾ ਹੈ ਸਾਰਾ ਕੁਝ? ਜੀ, ਸੋ ਇਹਦੇ ਨਾਲ ਇਹੀ ਜੇ ਗੱਲ ਨੂੰ ਮੈਂ ਇਹੀ ਵਾਲੇ ਜੱਜ ਸਾਹਿਬ ਦੀ ਜੇ ਐਗਜ਼ਾਮਪਲ ਦਵਾਂ ਤੁਹਾਡਾ ਸਵਾਲ ਦਾ ਜਵਾਬ ਦਿੰਦੇ ਹੋਏ। ਸੋ ਅੱਜ ਜਿਹੜਾ ਕੇਸ ਸੀਗਾ ਹੁਣੇ ਜਿਹੜਾ ਹੋ ਗਿਆ ਇਹਦੇ ਵਿੱਚ ਕੀ ਸੀਗਾ ਕਿ ਅਸਾਲਮ ਆਫਿਸ ਤੋਂ ਰੈਫਰਲ ਸੀਗਾ, ਇਹਦੀ ਵੀ ਵੀਡੀਓ ਹੋਊਗੀ, ਆਪੇ ਦੱਸੂਗਾ ਇਹ ਕੀ ਆ। ਤੇ ਅਸਾਲਮ ਆਫਿਸ ਤੋਂ ਰੈਫਰਲ ਹੋਇਆ, ਅਸਾਲਮ ਆਫਿਸ 'ਚ ਇਹਨੇ ਕਿਸੇ ਪੈਰਾਲੀਗਲ ਦੀ ਹੈਲਪ ਲਈ ਸੀਗੀ, ਜਿਹੜੇ ਆਪਣੇ ਬੈਠੇ ਆ ਕਮਿਊਨਿਟੀਆਂ 'ਚ। ਸੋ ਜਦੋਂ ਕਲਾਇੰਟ ਨਾਲ ਗੱਲ ਕਰਦੇ ਹੋ ਕੀ ਹੁੰਦਾ, ਕਹਿੰਦਾ ਯਾਰ ਵਕੀਲਾਂ ਕੋਲ ਜਾਂਦੇ, ਵਕੀਲ ਗੱਲ ਨਹੀਂ ਕਰਦੇ, ਡਰ ਲੱਗਦਾ ਸਾਨੂੰ ਨਾ, ਪੈਰਾਲੀਗਲਾਂ ਕੋਲ ਚੱਲਦੇ। ਪੈਰਾਲੀਗਲ ਕਹਿੰਦਾ ਚਾਪਲੂਸੀ ਜੀ ਕਰਦੇ, ਥੋੜੀ ਜੀ ਬਿਠਾਉਂਦੇ ਆ, ਉਹ ਭਗਤ ਕਰਦੇ ਆ, ਤੇ ਹੈਲਪ ਹੁਲਪ ਕਰ ਦਿੰਦੇ ਹਨਾ, ਪੇਪਰ ਪੂਪਰ ਲਿਖ ਦਿੰਦੇ, ਬਣਾ ਦਿੰਦੇ। ਵਕੀਲ ਕਹਿੰਦਾ ਦੱਸ ਮੈਨੂੰ ਤੇਰੇ ਨਾਲ ਕੀ ਹੋਇਆ ਹਨਾ, ਕਿ ਵਕੀਲਾਂ ਦੀ ਬੋਲਬਾਣੀ ਅਲੱਗ ਆ, ਪੈਰਾਲੀਗਲਾਂ ਦੀ ਬੋਲਬਾਣੀ ਅਲੱਗ ਆ। ਜੀ, ਤੇ ਹੁੰਦਾ ਕੀ ਆ ਕਿ ਐਂਡ ਆਫ ਦਾ ਡੇ ਪੈਰਾਲੀਗਲ ਹੀ ਆ। ਜਿਹੜਾ ਪੈਰਾਲੀਗਲ ਆ ਨਾ, ਉਹਨੇ ਕੀ ਕਰਨਾ ਕਿ ਐਂਡ ਆਫ ਦਾ ਡੇ ਉਹਨੇ ਇੱਕ ਪਹਾੜੇ ਦਾ ਵਕੀਲ ਕਰਕੇ ਅੱਗੇ ਤੁਹਾਡੇ ਨਾਲ ਭੇਜਣਾ। ਪਹਾੜੇ ਦਾ ਵਕੀਲ ਜਿਹੜਾ ਵਕੀਲ ਆਪ ਕਿਰਾਏ ਤੇ ਅਵੇਲੇਬਲ ਆ ਕਿਸੇ ਦੇ ਕਰਕੇ ਜਾਣ ਲਈ। ਮੈਨੂੰ ਹੁਣ ਕੋਈ ਪੈਰਾਲੀਗਲ ਕਹੇ ਯਾਰ ਮੈਂ ਏਦਾਂ ਕੀਤਾ, ਤੂੰ ਮੇਰਾ ਜਾ ਕੇ ਕਰ, ਮੈਂ ਕਿਹਾ ਮੈਂ ਕਿਉਂ ਕਰਾਂ ਭਾਈ, ਹਰੇਕ ਬੰਦੇ ਦੀ ਆਪਣੀ ਕਰਨੀ ਹੈ ਹਨਾ। ਸੋ ਏਦਾਂ ਕਿ ਉਹ ਜਿਹੜਾ ਵਕੀਲ ਵੀ ਤੁਹਾਡੇ ਨਾਲ ਜਾਣਾ, ਜਿਹੜੇ ਬੰਦਿਆਂ ਨੇ ਕਮਿਊਨਿਟੀ ਦੇ ਵਿੱਚ ਕੀ ਆ ਕਿ ਏਦਾਂ ਦੇ ਬੰਦੇ ਬਹੁਤ ਬੈਠੇ ਹੋਏ ਆ, ਉਹਨਾਂ ਨੇ ਕਰੀਅਰ ਬਣਾਏ ਹੋਏ ਏਦਾਂ ਹੀ, ਉਹਨਾਂ ਨੇ ਨਾ ਅੱਗੋਂ ਅਮਰੀਕਨ ਵਕੀਲ ਦੂਜੇ ਜਿਹੜੇ ਏਦਾਂ ਦੇ ਬੰਦੇ ਉਹਨਾਂ ਨੇ ਰੱਖੇ ਹੋਏ ਆ। ਸੋ ਪੰਜਾਬੀ ਬੰਦਾ ਨਹੀਂ ਕੋਈ ਉਹਨਾਂ ਦੇ ਕੋਲ ਚੱਲਣਾ, ਕਿਉਂ ਕਿਸੇ ਨੇ ਗੱਲ ਨਹੀਂ ਉਹਨਾਂ ਦੀ ਸੁਣਨੀ ਹਨਾ, ਉਹਨਾਂ ਨੇ ਅੱਗੇ ਬੰਦੇ ਰੱਖੇ ਹੋਏ ਆ। ਹੁਣ ਤੇ ਜਿਹੜਾ ਜਦੋਂ ਆਹ ਵਾਲਾ ਵਕੀਲ ਜਿਹੜਾ ਜਾਂਦਾ, ਇਹਦੀ ਕੋਈ ਡਾਇਰੈਕਟ ਡੀਲਿੰਗ ਨਹੀਂ ਹੈਗੀ, ਇਹਦੀ ਕੋਈ ਡਾਇਰੈਕਟ ਰੈਪੂਟੇਸ਼ਨ ਐਟ ਸਟੇਕ ਨਹੀਂ ਹੈਗੀ, ਕਿਉਂਕਿ ਇਹ ਕਮਿਊਨਿਟੀ ਦੇ ਵਿੱਚ ਵਿਚਰਦਾ ਨਹੀਂ ਹੈਗਾ। ਸੋ ਜਿਹੜਾ ਪੈਰਾਲੀਗਲ ਦਾ ਖੇਡ ਆ, ਉਹਦਾ ਅੱਗੇ ਇੱਕ ਉਹ ਪਿਆਦਾ ਵਕੀਲ ਆ, ਉਹ ਪਿਆਦੇ ਵਕੀਲ ਨੇ ਪਿਆਦੇ ਵਾਲੀ ਜਿਹੜੀ ਆਰਗੂਮੈਂਟ ਆ ਉਹ ਕਰਨੀ ਆ। ਤੇ ਉਹ ਫਿਰ ਪਿਆਦੇ ਵਕੀਲਾਂ ਦਾ ਕੀ ਆ ਕਿ ਆਹ ਜੱਜ ਔਖਾ ਵਾ, ਇੱਥੋਂ ਦੀ ਭੱਜੋ, ਇੱਥੋਂ ਦੀ ਇੱਧਰ ਭੱਜੋ, ਉਹ ਹੋ ਜਾਓ। ਸੋ ਟੈਕਨੀਕਲ ਆਰਗੂਮੈਂਟ ਹੁੰਦੀ ਨਹੀਂ। ਉਹ ਜਦੋਂ ਕੇਸ ਆਪਣੇ ਕੋਲ ਆਉਂਦਾ ਵਿਗੜ ਕੇ, ਉਹਦੇ ਵਿੱਚ ਦੇਖਦੇ ਆ ਕਿ ਸੱਤਿਆਨਾਸ਼ ਬੰਦੇ ਦਾ ਕਰ ਦਿੱਤਾ ਟੈਕਨੀਕਲ ਆਰਗੂਮੈਂਟਾਂ ਦਾ। ਸੋ ਜਿਹੜਾ ਅੱਜ ਕੇਸ ਸੀਗਾ ਕੀ ਸੀਗਾ ਕਿ ਇਹਦੇ ਵਿੱਚ ਏਜੰਟ ਨੇ ਕਿਹਾ ਸੀਗਾ ਕਿ ਗਲਤ ਲਿਖਤਾ ਕਿ ਵੀਜ਼ੇ ਦੇ ਏਦਾਂ, ਅੱਗੋਂ ਪੈਰਾਲੀਗਲ ਨੇ ਕਿਹਾ ਕਿ ਦੱਸਣਾ ਨਹੀਂ। ਉਹ ਇੱਕ ਪੈਰਾਲੀਗਲਾਂ ਦੀ ਇਹ ਬੜੀ ਭੈੜ ਆ ਕਿ ਜਿਹੜੀ ਔਖੀ ਚੀਜ਼ ਹੈ ਨਾ, ਜਿਹਨੂੰ ਹੈਂਡਲ ਨਹੀਂ ਉਹਨੇ ਕਰ ਸਕਣਾ ਵਕੀਲ ਨਹੀਂ ਜਾਣਾ,
ਉਹਨੇ ਕਹਿਣਾ ਤੂੰ ਨਾ ਇਹ ਦੱਸਣਾ ਨਹੀਂ ਇਹਨੂੰ। ਉਹ ਜਦੋਂ ਨਹੀਂ ਦੱਸਦੇ ਚੀਜ਼ ਹੋਰ ਕੰਪਲਿਕੇਟ ਹੋ ਜਾਂਦੀ ਹੈ, ਝੂਠ ਦੇ ਉੱਤੇ ਝੂਠ ਆ ਜਾਂਦਾ ਇੱਕ। ਤੇ ਕਈ ਵਾਰੀ ਏਦਾਂ ਹੁੰਦਾ ਕਿ ਲੀਗਲ ਆਰਗੂਮੈਂਟਾਂ ਦੇ ਬੇਸ ਤੇ ਇਹਦੇ ਵਿੱਚ ਹੁਣ ਜਿੱਦਾਂ ਐਕਨਮੇਟ ਵਰਸਸ ਆਈਐਨਐਸ ਕੇਸ ਸੀਗਾ, ਜਿਹਦੇ ਵਿੱਚ ਸਿੱਧੇ ਸਿੱਧੇ ਉਹਨਾਂ ਨੇ ਕਿਹਾ ਹੋਇਆ ਕਿ ਜੇ ਬੰਦਾ ਜਾਣ ਪਛਾਣ ਲਈ ਝੂਠ ਬੋਲਦਾ ਵਾ ਉਹਨੂੰ ਕੋਰਟ ਮਾਫ ਕਰ ਸਕਦੀ ਆ ਜੇ ਬਾਕੀ ਸਟੇਟਮੈਂਟਾਂ ਉਹਦੀਆਂ ਕ੍ਰੈਡੀਬਲ ਆ। ਤਾਂ ਹੁੰਦਾ ਕੀ ਹੈ ਕਿ ਜਦੋਂ ਪੈਰਾਲੀਗਲ ਦੇ ਥਰੂ ਕੇਸ ਕੂਸ ਲੱਗਦੇ ਆ ਅਸਾਈਲਮ ਆਫਿਸ ਤੋਂ, ਕਹਿੰਦੇ ਵਕੀਲ ਨੇ ਤਾਂ ਜਾਣਾ ਨਹੀਂ, ਸਿੱਧੇ ਹੀ ਕਰ ਦੋ, ਹਨਾ। ਸੋ ਫਰਕ ਕੀ ਪੈਂਦਾ ਹੈਗਾ ਕਿ ਜਿਹੜੀ ਟੈਕਨੀਕਲ ਆਰਗੂਮੈਂਟ ਹੈਗਾ ਕੀ ਕਿੱਥੇ ਕੀ ਬੋਲਣਾ ਨਹੀਂ ਬੋਲਣਾ, ਕਿੱਦਾਂ ਪੇਸ਼ਕਸ਼ ਜਿਹੜੀ ਕਰਨੀ ਹੈ, ਉਹਦੇ ਵਿੱਚ ਵਕੀਲ ਦਾ ਬੜਾ ਰੋਲ ਹੁੰਦਾ। ਤੇ ਹੁਣ ਮੁੱਦਾ ਇਹ ਆ ਜਾਂਦਾ ਕਿ ਉਹ ਕਹਿੰਦਾ ਕਿ ਪਰ ਤੂੰ ਅਸਾਈਲਮ ਆਫਿਸ ਮਾਰੇ ਝੂਠ ਬੋਲਿਆ, ਉਦੋਂ ਤਾਂ ਤੂੰ ਅਮਰੀਕਾ ਦੇ ਬਾਰਡਰ 'ਚ ਸੀਗਾ, ਉਦੋਂ ਤੇ ਤੈਨੂੰ ਕੋਈ ਖਤਰਾ ਨਹੀਂ ਸੀਗਾ, ਉਦੋਂ ਤੇ ਤੂੰ ਇੱਥੇ ਆਲਰੇਡੀ ਆ ਚੁੱਕਾ, ਇੱਥੇ ਤੇਰਾ ਕੋਈ ਰੀਜ਼ਨ ਨਹੀਂ ਬਣਦਾ। ਫਿਰ ਬਾਅਦ 'ਚ ਬੰਦਾ ਕਵੇ ਕਿ ਨਹੀਂ ਮੈਨੂੰ ਪੈਰਾਲੀਗਲ ਨੇ ਕਿਹਾ ਸੀ, ਏਦਾਂ ਕਿਹਾ ਸੀ, ਉੱਦਾਂ ਹੋਇਆ ਸੀ, ਮੇਰਾ ਵਕੀਲ ਨੇ ਕੰਮ ਖਰਾਬ ਕਰਤਾ। ਪਰ ਜਿਹੜਾ ਆਫਿਸਰ ਹੈ, ਜੱਜ ਆ, ਉਹ ਕਹਿੰਦਾ ਤੂੰ ਅਡਲਟ ਬੰਦਾ, 18 ਸਾਲ ਤੋਂ ਉੱਪਰ ਤੇਰੀ ਉਮਰ, ਤੇਰੇ ਹਰ ਮੌਕੇ ਤੇ ਬਹਾਨੇ ਰਹੇ ਕਿ ਏਜੰਟ ਨੇ ਮੇਰਾ ਏਦਾਂ ਕਰਤਾ, ਪੈਰਾਲੀਗਲ ਨੇ ਏਦਾਂ ਕਰਤਾ, ਕਿ ਤੂੰ ਆਪ ਤੇਰੀ ਰਿਸਪੌਂਸਿਬਿਲਿਟੀ ਕਿੱਥੇ ਹੈ, ਹਨਾ। ਕਿ ਤੂੰ ਆਪਣੇ ਪੈਸੇ ਦੇ ਕੇ ਤੂੰ ਪੈਰਾਲੀਗਲ ਨੂੰ ਹਾਇਰ ਕੀਤਾ, ਤਾਂ ਤੂੰ ਹੁਣ ਕਹਿੰਦਾ ਕਿ ਮੈਨੂੰ ਜਿੱਦਾਂ ਉਹਨੇ ਮੈਨੂੰ ਕਿਹਾ ਸੀ ਕਰਤਾ। ਸੋ ਜਿਹੜੀ ਅਮਰੀਕਾ ਦੇ ਵਿੱਚ ਆ ਕੇ ਜਿਹੜਾ ਝੂਠ ਬੋਲਿਆ ਵਾ ਉਹ ਨਹੀਂ ਉਹ ਮੰਨਦੇ, ਉਹ ਨਹੀਂ ਮੰਨਦੇ। ਸੋ ਇਹਦੇ ਕੇਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਮੁੱਦੇ ਸੀਗੇ, ਤੇ ਜੱਜ ਸਾਹਿਬ ਸੀਗੇ ਜਿਹੜੇ ਕਰਟਿਸ ਪੀਅਰਸ ਫਿਰ ਦੁਬਾਰਾ। ਤੇ ਹੁਣ ਇਹਦੇ ਵਿੱਚ ਕੀ ਆ ਗਿਆ ਕਿ ਮੈਟਰ ਆਫ ਗਰਾਵਾ ਕਰਕੇ ਇੱਕ ਕੇਸ ਹੈਗਾ, ਉਹਦੇ ਵਿੱਚ ਕੀ ਹੈ ਕਿ ਜਦੋਂ ਮੇਰੀ ਵਾਰੀ ਆਈ ਕਿ ਤੂੰ ਡਾਇਰੈਕਟ ਐਗਜ਼ਾਮੀਨੇਸ਼ਨ ਲੈ ਕੇ ਸਵਾਲ ਜਵਾਬ ਪੁੱਛ, ਮੈਂ ਬੰਦੇ ਨੂੰ ਪਹਿਲਾਂ ਕਿਹਾ ਮੈਂ ਕਿਹਾ ਪੀਡੀ ਤੇਰੀ ਆਣੀ ਹੈ ਮੋਸਟ ਲਾਈਕਲੀ, ਜੱਜ ਸਾਹਿਬ ਨੇ ਇਹ ਕੇਸ ਤੇਰੇ ਪਾਸ ਨਹੀਂ ਹੋਣੇ ਜਿਹੜੀ ਸੱਚਾਈ ਹੈ, ਹਨਾ। ਤੇ ਮੈਟਰ ਆਫ ਗਰਾਵਾ ਦੇ ਥੱਲੇ ਕੀ ਸੀਗਾ ਕਿ ਮੈਂ ਆਪਣਾ ਜਿਹੜਾ ਡਾਇਰੈਕਟ ਐਗਜ਼ਾਮੀਨੇਸ਼ਨ ਆ ਉਹ ਵੇਵ ਕਰ ਸਕਦਾ, ਕਿ ਮੈਂ ਜਿਹੜਾ ਔਨ ਰੈਕਰਡ ਆ ਉੱਤੇ ਰੈਸਟ ਕਰਨਾ, ਤੇ ਜਿਹੜਾ ਸਰਕਾਰੀ ਵਕੀਲ ਆ ਉਹ ਸਿੱਧੇ ਆਪਣੇ ਕ੍ਰਾਸ ਐਗਜ਼ਾਮੀਨੇਸ਼ਨ ਨਾਲ ਜਿਹੜਾ ਸ਼ੁਰੂ ਕਰ ਸਕਦਾ। ਤੇ ਜੱਜ ਸਾਹਿਬ ਇੰਟਰਸਟਿੰਗ, ਉਹਨੇ ਜਿਹੜਾ ਸਰਕਾਰੀ ਵਕੀਲ ਨੂੰ ਕਿਹਾ ਸੀਗਾ ਕਿ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ ਕਿ ਤੂੰ ਡਾਇਰੈਕਟ ਕ੍ਰਾਸ ਐਗਜ਼ਾਮੀਨੇਸ਼ਨ ਜਿਹੜਾ ਕਰੂੰਗਾ, ਕਿ ਤੂੰ ਪਹਿਲਾਂ ਦੀ ਸੁਣਨਾ ਚਾਹੁੰਦਾ। ਉਹ ਕਹਿੰਦਾ ਮੈਂ ਡਾਇਰੈਕਟ ਕ੍ਰਾਸ ਐਗਜ਼ਾਮੀਨੇਸ਼ਨ ਕਰੂੰਗਾ। ਉਹਨੇ ਸਵਾਲ ਜਵਾਬ ਪੁੱਛੇ, ਸਵਾਲ ਜਵਾਬ ਜਨਰਲੀ ਠੀਕ ਗਏ ਮੇਰੇ ਹਿਸਾਬ ਨਾਲ। ਜਿਹੜਾ ਬੰਦਾ ਹੈਗਾ ਵੀਕ ਵਿਟਨੈਸ ਸੀਗਾ ਥੋੜਾ ਜਿਹਾ, ਤੇ ਕੰਸਰਨ ਵੀ ਸੀਗਾ ਕਿ ਸਵਾਲਾਂ ਚੋਂ ਸਵਾਲ ਨਿਕਲਦੇ, ਹਨਾ। ਤੇ ਸਰਕਾਰੀ ਵਕੀਲ ਨੇ ਜਦੋਂ ਸਵਾਲ ਜਵਾਬ ਪੁੱਛ ਕੇ ਹਟਿਆ ਤੇ ਉਹਨੇ ਕਿਹਾ ਕਿ ਹੁਣ ਤੇਰੀ ਵਾਰੀ ਆ ਗਈ, ਤੂੰ ਪੁੱਛ। ਰੀਡਾਇਰੈਕਟ ਐਗਜ਼ਾਮੀਨੇਸ਼ਨ ਕਹਿੰਦੇ ਆ ਕਿ ਰੀਡਾਇਰੈਕਟ ਐਗਜ਼ਾਮ ਕਰ ਇਹਦਾ। ਤੇ ਜਦੋਂ ਰੀਡਾਇਰੈਕਟ ਤੇ ਆਇਆ, ਮੈਂ ਕਿਹਾ ਮੈਂ ਰੀਡਾਇਰੈਕਟ ਐਗਜ਼ਾਮ ਨਹੀਂ ਕਰਨਾ, ਮੈਂ ਵੇਵ ਕਰਦਾ। ਜੱਜ ਸਾਹਿਬ ਤੇ ਸਰਕਾਰੀ ਵਕੀਲ ਦੋਨੇ ਹੱਸਣ ਲੱਗ ਪਏ। ਮੈਂ ਕਿਹਾ ਹੁਣ ਏਦਾਂ ਕਿ ਤੁਸੀਂ ਆਪੇ ਤਾਂ ਕਿਹਾ ਸੀ ਕਿ ਇਹਨੇ ਡਿਟੇਲ ਡੈਕਲੇਰੇਸ਼ਨ ਦਿੱਤੀ ਆ, ਕ੍ਰਾਸ ਐਗਜ਼ਾਮਿਨ ਜਿਹੜਾ ਇਹਦਾ ਹੋ ਗਿਆ, ਤੇ ਇਸ ਤੋਂ ਬਾਅਦ ਜਿਹੜਾ ਕ੍ਰਾਸ ਐਗਜ਼ਾਮਿਨ ਹੋ ਗਿਆ ਤਾਂ ਮੈਨੂੰ ਲੱਗਿਆ ਨਹੀਂ ਕਿ ਇਹਨੇ ਕੁਝ ਗਲਤ ਕਿਹਾ। ਤਾਂ ਮੈਂ ਜੋ ਤੁਹਾਡੇ ਕੋਲ ਹੈਗਾ ਮੈਟਰ ਗਰਾਵਾ ਦੇ ਇਹਦੇ ਬੇਸ ਤੇ ਮੈਂ ਅੱਗੇ ਕਰਨਾ ਚਾਹੁੰਦਾ। ਤੇ ਦੋਨੋਂ ਜਾਣੇ ਫਿਰ ਦੇਖ ਕੇ ਜਿਹੜਾ ਕਿ ਅੱਛਾ ਇਹ ਤਾਂ ਇਦਾਂ ਕਰਕੇ ਇਹਨਾਂ ਨੇ ਸਟ੍ਰੈਟਜੀ ਆਪਣੀ ਪਾਈ ਆ ਲੀਗਲ। ਫਿਰ ਜੱਜ ਸਾਹਿਬ ਨੇ ਨਾ ਕਿਹਾ ਕਿ ਮੈਂ ਸਵਾਲ ਪੁੱਛਣੇ ਆ, ਤੇ ਜੱਜ ਸਾਹਿਬ ਦੀ ਆਦਤ ਹੈ ਪੁੱਛਦੇ ਆ ਸਵਾਲ ਕਾਫੀ। ਠੀਕ ਆ, ਓਕੇ। ਤਾਂ ਜੱਜ ਸਾਹਿਬ ਨੇ ਫਿਰ ਸਵਾਲ ਪੁੱਛੇ, ਉਹਦੇ ਵਿੱਚ ਥੋੜੇ ਜਿਹੇ ਪੰਗੇ ਪੈ ਗਏ ਰੀਲੋਕੇਸ਼ਨ ਦੇ ਸਾਰਾ। ਤੇ ਫਿਰ ਇਹ ਸੀਗਾ ਕਿ ਜੱਜ ਸਾਹਿਬ ਦੇ ਜਿਹੜੇ ਸਵਾਲਾਂ ਤੋਂ ਬਾਅਦ ਮੈਂ ਜਿਹੜਾ ਸੀਗਾ ਰੀਡਾਇਰੈਕਟ ਐਗਜ਼ਾਮੀਨੇਸ਼ਨ ਸਿਰਫ ਕੀਤਾ ਕਿ ਕਿਉਂਕਿ ਜੱਜ ਸਾਹਿਬ ਨੇ ਹੁਣ ਜਿਹੜੇ ਪੁੱਛੇ ਸੀ ਉਹ 'ਚ ਥੋੜੀਆਂ ਬਹੁਤੀਆਂ ਗਲਤੀਆਂ ਕੋ ਜਿਹੜੀਆਂ ਹੋ ਗਈਆਂ ਸੀਗੀਆਂ। ਤੇ ਜੱਜ ਸਾਹਿਬ ਨੇ ਜਿਹੜਾ ਇਹਦਾ ਫੈਸਲਾ ਜਿਹੜਾ ਸੀਗਾ ਇਵੈਂਚੁਅਲੀ ਇਹਦਾ ਕੇਸ ਜਿਹੜਾ ਗ੍ਰਾਂਟ ਕੀਤਾ। ਫਿਰ ਦੁਬਾਰਾ ਉਹਨਾਂ ਨਾਲ ਡਾਇਲੋਗ ਬਾਜੀ ਕਿ ਜਿਹੜੇ ਆ ਕੇਸ ਆ ਸਿਮਿਲੈਰਿਟੀ ਆਫ ਫੈਕਟ ਪੈਟਰਨ ਆ, ਤੇ ਬਾਅਦ ਚ ਕਹਿੰਦੇ ਸਟ੍ਰੈਟਜੀ ਕਹਿੰਦੇ ਤੁਹਾਡੀ ਵਧੀਆ ਸੀ, ਕਹਿੰਦੇ ਪਰ ਮੈਨੂੰ ਗੱਲ ਸਮਝ ਨਹੀਂ ਆਈ। ਕਹਿੰਦੇ ਮੈਨੂੰ ਲੱਗਿਆ ਕਿ ਤੂੰ ਬਾਅਦ ਚ ਸਵਾਲ ਪੁੱਛਣੇ ਆ। ਮੈਂ ਕਿਹਾ ਪੁੱਛਣੇ ਤਾਂ ਮੈਂ ਸੀਗੇ, ਪਰ ਮੈਨੂੰ ਮੈਂ ਕਿਹਾ ਬਾਅਦ ਚ ਲੱਗਿਆ ਕਿ ਆਪਣਾ ਰੈਕਰਡ ਜਿਹੜਾ ਸਹੀ ਆ, ਤੇ ਸਰਕਾਰੀ ਵਕੀਲ ਨੇ ਜੋ ਕਿਹਾ ਸਹੀ ਸੀਗੇ। ਤੇ ਇਹਦੇ ਹਿਸਾਬ ਨਾਲ ਮੈਂ ਕਿਹਾ ਫਿਰ ਜਿਹੜੇ ਤੁਸੀਂ ਸਵਾਲ ਪੁੱਛੇ ਉਹਦੇ ਵਿੱਚ ਰੀਲੋਕੇਸ਼ਨ ਦਾ ਜਿਹੜਾ ਇਸ਼ੂ ਸੀਗਾ ਨੈਰੋ ਡਾਊਨ ਹੋ ਗਿਆ। ਤੇ ਤਾਂ ਕਰਕੇ ਜਿਹੜੀ ਮੇਰਾ ਫੋਕਸ ਸੀਗਾ ਉਹ ਸਿਰਫ ਤੁਹਾਡੇ ਸਵਾਲਾਂ ਪੁੱਛਣ ਤੋਂ ਬਾਅਦ ਰੀਡਾਇਰੈਕਟ ਜਿਹੜਾ ਸੀਗਾ, ਹਨਾ, ਜਿਹੜੀ ਸੀਗੀ ਸਟ੍ਰੈਟਜੀ। ਤੇ ਇਹਦੇ ਕਰਕੇ ਜਿਹੜਾ ਆਪਣਾ ਸੀਗਾ ਕੇਸ ਪਾਸ ਹੋ ਗਿਆ, ਕਿਉਂਕਿ ਕਿਹੜੇ ਬੇਸ ਤੇ ਹੋਰ ਡਿਨਾਈ ਹੋਣਾ ਸੀਗਾ, ਹਨਾ। ਤੇ ਜਿਹੜੇ ਹੋਰ ਟੈਕਨੀਕਲ ਮੁੱਦੇ ਸੀਗੇ ਕਿ ਪਹਿਲਾਂ ਅਸਾਈਲਮ ਆਫਿਸ ਚ ਬਿਆਨ ਗਲਤ ਹੋਏ ਆ, ਆਹੀ ਜਿਹੜਾ ਤੁਹਾਨੂੰ ਕੇਸ ਲਾਅ ਦੱਸੇ ਕਿ ਐਕਿਨਮੇਟ ਵਰਸਸ ਆਈਐਨਐਸ ਮੈਟਰ ਗਰਾਵਾ। ਸੋ ਇਹ ਕੀ ਹੈ ਕਿ ਟੈਕਨੀਕਲਿਟੀ ਜਿਹੜੀ ਆਰਗੂਮੈਂਟ ਆ ਕਈ ਵਾਰੀ ਬੰਦੇ ਦੀ ਜਾਨ ਔਖੇ ਜੱਜ ਮੂਹਰੇ ਬਚਾ ਜਾਂਦੀ ਆ। ਸੋ ਉਹਨੂੰ ਜੱਜ ਸਾਹਿਬ ਨੂੰ ਫਿਰ ਐਂਡ ਚ ਮੈਂ ਇਹੀ ਕਿਹਾ, ਮੈਂ ਕਿਹਾ ਜੱਜ ਸਾਹਿਬ ਏਦਾਂ ਕਿ ਤੁਹਾਡੀ ਕੋਰਟ ਦੀ ਆਹ ਜ਼ਰੂਰ ਸਿਫਤ ਹੈਗੀ ਆ ਕਿ ਆਹੀ ਜਿਹੜਾ ਹੁਣ ਮੈਟਰ ਆਫ ਗਰਾਵਾ ਵਾ, ਜੇ ਕੋਈ ਹੋਰ ਜੱਜ ਹੁੰਦਾ ਨਾ ਉਹਨੇ ਕਹਿਣਾ ਨਹੀਂ ਮੈਂ ਤੇ ਮੂੰਹੋਂ ਸੁਣਨਾ, ਤੂੰ ਏਦਾਂ ਕਰਨਾ ਚਾਹੁੰਦਾ। ਮੈਂ ਕਿਹਾ ਤੁਹਾਡੀ ਇਹ ਗੱਲ ਆ ਕਿ ਤੁਸੀਂ ਸਟੈਂਡ ਲੈ ਜਾਂਦੇ ਆ। ਤੇ ਜੱਜ ਸਾਹਿਬ ਉਹਦੇ ਕੇਸ 'ਚ ਪਿਛਲੇ ਕੇਸ ਦੀ ਗੱਲ ਕਰਨ ਲੱਗ ਪਏ, ਪਿਛਲੇ ਹਫ਼ਤੇ ਜਿਹੜਾ ਹੋਇਆ ਸੀਗਾ। ਕਹਿੰਦੇ ਮੈਂ ਕੂਰੀਅਸ ਆ ਕਿ ਸਰਕਾਰੀ ਵਕੀਲ ਜਿਹੜਾ ਕੀ ਆਰਗੂਮੈਂਟ ਕਰਦਾ। ਮੈਂ ਕਿਹਾ ਜੱਜ ਸਾਹਿਬ ਏਦਾਂ ਕਿ ਜਿਹੜਾ ਤੁਹਾਡਾ ਵਾਲਾ ਕੇਸ ਹੈ ਨਾ, ਤੁਸੀਂ ਸਟੈਂਡ ਲਿਆ ਮੈਟਰ ਆਫ ਕਰਨਾਟੋ ਐਸਵੇਦਾ ਦੇ ਥੱਲੇ ਕਿ ਜੱਜ ਕੋ ਪਾਵਰ ਹੈਗੀ ਆ ਕਿ ਨਹੀਂ ਹੈਗੀ ਆ, ਤੇ ਤੁਸੀਂ ਸਟੈਂਡ ਲੈ ਕੇ ਫੈਸਲਾ ਦਿੱਤਾ। ਮੈਂ ਕਿਹਾ ਇਹ ਤਾਂ ਹੁਣ ਸਾਰਾ ਡਿਪਾਰਟਮੈਂਟ ਸੋਚਣ ਦਿਆ ਹੋਣਾ ਕਿ ਯਾਰ ਇਹ ਤਾਂ ਜੱਜ ਨੂੰ ਐਡੀ ਵੱਡੀ ਜੇ ਪਾਵਰ ਦੇਤੀ ਆ, ਫਿਰ ਤਾਂ ਸਾਡੇ ਸਾਰੇ ਕੇਸ ਇਹਨਾਂ ਨੇ ਏਦਾਂ ਡਿਸਮਿਸ ਕਰੀ ਜਾਣੇ ਆ ਕਿ ਜੱਜਾਂ ਤੋਂ ਕਿ ਇਹਨਾਂ ਕੋਲ ਪਾਵਰ ਹੋ ਤਾਂ ਸਰਕਾਰ ਇਹਨੂੰ ਫਾਈਟ ਬੈਕ ਕਰੂਗੀ।
ਤੇ ਮੈਂ ਕਿਹਾ ਦਿਸ ਕੇਸ ਜਿਹੜਾ ਤੁਹਾਡੇ ਵਾਲਾ ਹੈਗਾ ਇਹ ਕਾਫੀ ਇੰਪੋਰਟੈਂਟ ਜਿਹੜਾ ਕੇਸ ਨੈਸ਼ਨਲੀ ਬਣ ਸਕਦਾ ਬੰਦੇ ਦਾ, ਜੇ ਸਰਕਾਰ ਅਪੀਲ ਕਰਦੀ ਹੈ। ਸਰਕਾਰ ਕੋਲ 30 ਦਿਨ ਆ ਤੇ ਆਪਾਂ ਹੁਣ ਦੇਖਣਾ ਕਿ ਸਰਕਾਰ ਇਹਨੂੰ ਅਪੀਲ ਕਰਦੀ ਹੈ ਕਿ ਨਹੀਂ ਕਰਦੀ ਆ। ਤੇ ਜਿਹੜਾ ਇਹਦਾ ਮੁੱਦਾ ਉਹਦੇ ਵਿੱਚ ਇਹ ਹੈਗਾ ਕਿ ਜਿਹੜਾ ਜੱਜ ਨੇ ਸਟੈਂਡ ਲਿਆ ਸੀਗਾ ਕਿ ਮੈਟਰ ਆਫ ਕਰਨਾਟੋ ਅਸਿਵਿਧਾ ਦੇ ਥੱਲੇ ਕਿ ਉਹ ਔਨ ਇਟਸ ਓਨ, ਭਾਵੇਂ ਸਰਕਾਰ ਮਨਾ ਵੀ ਕਰ ਰਹੀ ਆ, ਫਰਾਡ ਦਾ ਐਵੀਡੈਂਸ ਇਹ ਸਾਰਾ ਕੁਝ ਹੈਗਾ ਆਰਕੇ ਫਾਈਲਿੰਗ ਆ, ਕਿ ਜੱਜ ਉਹਨੂੰ ਆਪਣੇ ਲੈਵਲ ਤੇ ਡਿਸਮਿਸ ਕਰ ਸਕਦਾ ਕਿ ਨਹੀਂ ਕਰ ਸਕਦਾ ਸਰਕਾਰ ਦੀ ਆਬਜੈਕਸ਼ਨ ਦੇ ਉੱਤੇ। ਸੋ ਉਹਦਾ ਜਿਹੜਾ ਸੀਗਾ ਗਰਾਊਂਡ ਵਰਕ ਹੁਣ ਦੇਖਦੇ ਆ। ਸੋ ਸਾਡੇ ਨਾਲ ਕੀ ਹੈ ਕਿ ਜਦੋਂ ਹੁਣ ਆਪਾਂ ਇਹਦੇ ਵਿੱਚ ਫਿਲਮ ਵਾਲੀ ਫੀਲਡ ਦੇ ਵਿੱਚ ਆਏ ਹਾਂ ਕਿ ਕੇਸ ਜਿੱਦਾਂ ਜਿੱਦਾਂ ਕੰਪਲੈਕਸ ਹੋਈ ਜਾਂਦੇ ਆ, ਔਖੇ ਕੇਸ ਲੋਕੀ ਬਾਕੀ ਵਕੀਲਾਂ ਤੋਂ ਲੈ ਕੇ ਆ ਜਾਂਦੇ ਆਪਣੇ, ਹਨਾ, ਕਈ ਭੱਜ ਕੇ ਵੀ ਗਏ ਹੁੰਦੇ ਆਪਣੇ ਆਫਿਸ ਤੋਂ ਕਿ ਤੁਸੀਂ ਰੂਲ ਬੜੇ ਟੈਕਨੀਕੈਲਿਟੀਜ਼ ਆ, ਜੋਕਰ ਵੀ ਬੜੇ ਲੱਗੇ ਰਹਿੰਦੇ ਚੈਟਾਂ ਚੁੱਟਾਂ ਦੇ ਵਿੱਚ, ਕਈ ਤਰ੍ਹਾਂ ਦਾ ਮਤਲਬ ਉਹ। ਪਰ ਇਦਾਂ ਕਿ ਐਂਡ ਆਫ ਦਾ ਡੇ ਜਦੋਂ ਮੈਂ ਕਿਹਾ ਮੁਸੀਬਤ ਜਦੋਂ ਪੈਂਦੀ ਆ ਟੈਕਨੀਕਲ ਆਰਗੂਮੈਂਟ ਦੀ, ਫਿਰ ਲੋੜ ਪੈਂਦੀ ਆ। ਫਿਰ ਇਦਾਂ ਕਈ ਬੰਦਿਆਂ ਨੂੰ ਬਾਅਦ ਚ ਵੀ ਆਪਣੀ ਯਾਦ ਜਿਹੜੀ ਆਈ ਹੋਈ, ਜਿਹੜੇ ਕੁਰਸੀ ਤੋਂ ਉੱਠ ਕੇ ਗਏ ਸੀਗੇ, ਹਨਾ। ਤੇ ਜਿਹੜੇ ਕੰਪਲੈਕਸ ਕੇਸ ਆ ਇਹਦੇ ਨਾਲ ਕੀ ਆ ਕਿ ਸਾਨੂੰ ਇੱਕ ਮੌਕਾ ਮਿਲਿਆ, ਮੌਕਾ ਸਟੇਜ ਜਿਹੜੀ ਤਿਆਰ ਹੋ ਰਹੀ ਹੈ ਕਿ ਜਿਹੜੇ ਕੰਪਲੈਕਸ ਇਸ਼ੂ ਜਿਹੜੇ ਇਦਾਂ ਦੇ ਹੈਗੇ ਆ ਕਿ ਪਹਿਲਾਂ ਤਾਂ ਸੀਗਾ ਚੱਲ ਬੇਸਿਕ ਆਏ, ਸਾਲਮ ਦੱਸਿਆ, ਕਰਤਾ, ਪਾਸ ਹੋ ਗਿਆ। ਪਰ ਹੁਣ ਕੀ ਸੀਗਾ ਕਿ ਜਿੱਦਾਂ ਤੁਹਾਨੂੰ ਦੱਸਿਆ ਕਿ 9th ਸਰਕਿਟ ਦਾ ਮੈਟਰ ਆਫ ਆਰਕੇ ਕਿ ਉਹ ਪੂਰਾ ਦਾ ਪੂਰਾ ਕੈਂਸਲ ਹੋ ਸਕਦਾ ਕਿ ਨਹੀਂ ਹੋ ਸਕਦਾ, ਉਹਦੇ ਬਾਰੇ 9th ਸਰਕਿਟ ਦੇ ਵਿੱਚ ਜਿਹੜੀ ਫਾਈਟ ਆ। ਸੋ ਕਮਿਊਨਿਟੀ ਦੇ ਰਾਹੀਂ ਸਾਨੂੰ ਵੀ ਉਹ ਜਿਹੜਾ ਮੌਕਾ ਮਿਲ ਰਿਹਾ ਕਿ ਸਟੇਜ ਸੈੱਟ ਹੋ ਰਹੀ ਆ ਕਿ ਜਿਹੜੇ ਇਦਾਂ ਦੇ ਇੰਪੋਰਟੈਂਟ ਡਿਸੀਜਨ ਹੈ ਕਿ ਜੱਜ ਕੀ ਕਰ ਸਕਦਾ, ਕੀ ਨਹੀਂ ਕਰ ਸਕਦਾ, ਆਰਕੇ ਦਾ ਕੀ ਫਿਊਚਰ ਆ, ਹੋਣੇ ਚਾਹੀਦੇ ਕਿ ਨਹੀਂ ਹੋਣੇ ਚਾਹੀਦੇ, ਲਾਅ ਮੇਕਿੰਗ ਜਿਹਨੂੰ ਕਹਿੰਦੇ ਆ ਥਰੂ ਆਪਣਾ ਐਡਵੋਕੇਸੀ, ਹਨਾ। ਸੋ ਉਹਦੇ ਵਿੱਚ ਕੀ ਹੈ ਕਿ ਜਿਹੜਾ ਸਾਡੇ ਕੰਮ ਦਾ ਇੰਪੈਕਟ ਆ ਉਹ ਸਿਰਫ ਪੰਜਾਬੀ ਕਮਿਊਨਿਟੀਆਂ ਤੱਕ ਨਹੀਂ ਫਿਰ ਸੀਮਿਤ ਰਹਿੰਦਾ, ਉਹ ਤੋਂ ਕਿਤੇ ਜ਼ਿਆਦਾ ਬਰੋਡਰ, ਮਤਲਬ ਜਿਹੜਾ ਸਾਊਥ ਅਮਰੀਕਾ ਵਾਲਾ ਕਲਾਇੰਟ ਆ, ਕਦੀ ਜਿਹਨੂੰ ਮੈਂ ਡੀਲ ਵੀ ਨਹੀਂ ਜਿਹੜਾ ਕਰਨਾ, ਉਹਦੇ ਕੇਸਾਂ 'ਚ ਵੀ ਉਹ ਜਿਹੜਾ ਇਫੈਕਟ ਉਹ ਕਰੂਗਾ। ਸੋ ਇਹ ਪੰਜਾਬੀ ਰੇਡੀਓ ਦਾ ਧੰਨਵਾਦ ਇਹਦਾ, ਜਿਨ੍ਹਾਂ ਨੇ ਇੱਕ ਫੋਰਮ ਦਿੱਤਾ ਸਾਨੂੰ ਕਿ ਆਪਾਂ ਲੋਕਾਂ ਨੂੰ ਪੇਸ਼ ਕਰ ਸਕੀਏ ਪਹਿਲਾਂ ਤਾਂ ਕਿ ਆਪਾਂ ਕੰਮ ਕੀ ਕਰਦੇ ਹਾਂ। ਟਿਕਟੌਕ ਵਾਲਿਆਂ ਦਾ, ਜਿਹੜਾ ਇੰਸਟਾਗ੍ਰਾਮ ਵਾਲਿਆਂ ਦਾ, ਫੇਸਬੁੱਕ ਵਾਲਿਆਂ ਦਾ, ਜਿਹੜੇ ਵੀ ਸੋਸ਼ਲ ਮੀਡੀਆ ਰਾਹੀਂ ਜੁੜੇ ਆਪਣੇ ਨਾਲ ਤੇ ਆਪਣਾ ਟਾਈਮ ਕੱਢਦੇ ਆ, ਸੁਣਦੇ ਆ, ਹਨਾ ਜੀ, ਧਿਆਨ ਦਿੰਦੇ ਆ। ਨਿੰਦਿਆ ਕਰਨ ਵਾਲੇ ਵੀ ਬੜੇ ਹੁੰਦੇ ਆ ਕਿ ਉਹਨਾਂ ਦੀ ਗੱਲ ਸੁਣ ਕੇ ਵੀ ਸਾਡੀ ਗੱਲ ਦੇ ਉੱਤੇ ਧਿਆਨ ਦਿੰਦੇ ਆ, ਸਮਝਦੇ ਆ ਕਿ ਗੱਲ ਹੈ ਕੀ ਆ, ਚੱਕਰ ਹੈ ਕੀ ਆ, ਤੇ ਸਾਰਾ ਖਾਪਰ ਵਾਲਾ ਸੈਡ ਕਰਕੇ ਜਿਹੜਾ ਇੱਕ ਬੰਦਾ ਜੁੜਦਾ ਆ ਕੇ। ਹੁਣ ਕੇਸਾਂ ਦੇ ਵਿੱਚ ਵੀ ਨਾ ਕਿ ਕਈ ਵਾਰੀ ਕਹਿੰਦੇ ਕਿ ਆਪਣਾ ਵੀਡੀਓ ਸੇਵ ਕਰ ਲਈਦੀਆਂ ਤੁਹਾਡੀਆਂ, ਠੀਕ ਹੈ, ਤੇ ਵੀਡੀਓ ਸੇਵ ਕਰਕੇ ਕਹਿੰਦਾ ਆਪਣੀ ਜਿਹੜੀ ਕੇਸ ਦੀ ਤਿਆਰੀ ਆ, ਫਿਰ ਉਹ ਪਿਛਲੇ 2 ਸਾਲਾਂ ਤੋਂ ਕੀ ਹੋਇਆ, ਕੀ ਮੁੱਦੇ ਸੀਗੇ, ਕਿਹੜੇ ਬੰਦੇ ਦਾ ਕਿੱਦਾਂ ਸੀਗਾ, ਉਹ ਜਿਹੜੀਆਂ 2 ਸਾਲਾਂ ਚ ਕੀ ਤੁਸੀਂ ਡਿਸਕਸ਼ਨ ਕੀਤੀ ਆ, ਉਹ ਕਹਿੰਦੇ ਕਿ ਸਾਡੀ ਜਿਹੜੀ ਤਿਆਰੀ ਹੈ ਨਾ ਸ਼ੋਅ ਦੇਖ ਕੇ ਉਹ ਸਾਡੇ ਕਹਿੰਦਾ ਇੰਨੀ ਕਰਾਈ ਓਵਰ ਅ ਪੀਰੀਅਡ ਆਫ ਟਾਈਮ। ਹੁਣ 2 ਸਾਲ 3 ਸਾਲ ਜਦੋਂ ਤੁਸੀਂ ਜੁੜਦੇ ਆ, ਹਨਾ, ਫਰਕ ਪੈਂਦਾ। ਇਹ ਜਿਹੜਾ ਸੀਗਾ ਫੋਰਮ ਜਿਹੜੀ ਸੀਗੀ ਇਹ ਪੰਜਾਬੀ ਰੇਡੀਓ ਨੇ ਦਿੱਤੀ। ਚਲੋ ਇਹ ਸੋਸ਼ਲ ਮੀਡੀਆ ਤਾਂ ਬਾਅਦ ਚ ਆਇਆ, ਇਹ ਸੈਕੰਡਰੀ ਹੈ, ਹਨਾ। ਤੇ ਪਹਿਲੀ ਜਿਹੜੀ ਆਵਾਜ਼ ਜਿਹੜੀ ਚੱਕੀ ਸਾਡੀ, ਉਹ ਪੰਜਾਬੀ ਰੇਡੀਓ ਨੇ ਆਵਾਜ਼ ਚੱਕੀ ਆ। ਸੋ ਇਹਦੇ ਵਿੱਚ ਨਵੇਂ ਸਾਲ ਦਾ ਮੌਕਾ, ਤੁਹਾਡਾ ਥੈਂਕ ਯੂ ਆ, ਹਰਜੋਤ ਭਾਜੀ ਹੁਣਾਂ ਦਾ ਥੈਂਕ ਯੂ ਆ। ਤੇ ਹੁਣ ਜਿਹੜਾ ਹੈਗਾ ਕਿ ਕਈ ਤੁਹਾਡੇ ਤੋਂ ਤੁਸੀਂ ਹਮੇਸ਼ਾ ਟਾਈਮ ਕੱਢਦੇ ਆ, ਕਮਿਊਨਿਟੀ ਨੂੰ ਜਾਗਰੂਕ ਕਰਦੇ ਆ, ਉਹਨਾਂ ਨੂੰ ਰੀਅਲ ਇਸ਼ੂਜ਼ ਦਾ ਜਿਹੜਾ ਉਹ ਦੱਸਦੇ ਆ। ਬਹੁਤ ਸਾਰੇ ਲੋਕ ਇਸ ਦੇ ਨਾਲ ਐਜੂਕੇਟ ਹੋਏ ਆ, ਉਹ ਆਪੋ ਆਪਣੇ ਜਿੱਥੇ ਜਿਹੜੇ ਵੀ ਵਕੀਲ ਦੇ ਨਾਲ ਆ ਉਹਨਾਂ ਨੂੰ ਸਹੀ ਕੁਐਸਚਨ ਪੁੱਛਣਾ ਉਹਨਾਂ ਨੇ ਸ਼ੁਰੂ ਕੀਤਾ। ਆਦੋਂ ਕਈਆਂ ਨੂੰ ਉਹ ਚੰਗੀ ਗੱਲ ਨਹੀਂ ਲੱਗਦੀ ਹੋਊਗੀ ਵੀ ਸਾਨੂੰ ਕੁਐਸਚਨ ਹੋਣ ਲੱਗ ਗਏ ਆ, ਪਰ ਉਹ ਬੈਟਰ ਆ ਵੀ ਜਿਹੜਾ ਕੋਈ ਕੇਸ ਕਰ ਰਿਹਾ ਆ ਜਾਂ ਜਿਹੜਾ ਵੀ ਆ ਉਹਨੂੰ ਹੁਣ ਆਪਣੇ ਮੈਟਰਸ ਦਾ ਜਿਹੜਾ ਪਤਾ ਆ। ਇੱਕ ਤੁਸੀਂ ਨਾ ਜਦੋਂ ਗੱਲ ਕਰ ਰਹੇ ਸੀ ਵਿੱਚ ਤੁਸੀਂ ਇੱਕ ਵੀਕ ਵਿਟਨੈਸ ਸ਼ਬਦ ਜਿਹੜਾ ਉਹ ਯੂਜ਼ ਕੀਤਾ, ਆਪਾਂ ਇਸ ਚੀਜ਼ ਦੇ ਉੱਤੇ ਵੀ ਕਾਫੀ ਵਾਰੀ ਉਹਦਾ ਗੱਲ ਕੀਤੀ ਆ। ਸੋ ਇੱਕ ਵੀਕ ਵਿਟਨੈਸ ਆਪਣੇ ਕੇਸ ਦੇ ਬਾਰੇ ਪਤਾ ਹੋਣਾ, ਐਕਟੀਵਿਟੀਜ਼ ਜਿਹੜੀਆਂ ਉਹ ਕਰਨੀਆਂ, ਉਹਦਾ ਇਸ ਵਾਰ ਕਹਿ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਕਿੰਨਾ ਕੁ ਪ੍ਰਭਾਵ ਜਿਹੜਾ ਆ ਉਹ ਰਹਿਣ ਵਾਲਾ ਆ, ਵੀ ਉਹ ਐਜ਼ ਅ ਵੀਕ ਵਿਟਨੈਸ ਤੇ ਇੱਕ ਉਹ ਵਿਟਨੈਸ ਜਿਹਨੂੰ ਸਭ ਕੁਝ ਚੰਗੀ ਤਰੀਕੇ ਦੇ ਨਾਲ ਪਤਾ ਆ, ਤਿਆਰੀ ਜਿਹਦੀ ਆ, ਉਹਨੂੰ ਤੁਸੀਂ ਕਿੱਦਾਂ ਦੇਖਦੇ ਆ? ਸੋ ਵੀਕ ਵਿਟਨੈਸ ਸੀਗਾ ਤਾਂ ਹੀ ਕਰਕੇ ਜਿਹੜਾ ਸੀਗਾ ਮੈਟਰ ਆਫ ਗਰਾਵਾ ਕਿ ਇਹਦਾ ਡਾਇਰੈਕਟ ਐਗਜ਼ਾਮੀਨੇਸ਼ਨ ਨਹੀਂ ਕਰਨਾ। ਤੇ ਵੀਕ ਮਤਲਬ ਜਿਹੜਾ ਹੁਣ ਏਦਾਂ ਕਿ ਆਪਣਾ ਲੈਵਲ ਆ, ਪਾਰਟਿਸਿਪੇਸ਼ਨ ਦਾ ਆਪਣਾ ਲੋਕਾਂ ਦਾ ਲੈਵਲ ਆ, ਪੋਲਿਟਿਕਸ ਦੀ ਅੰਡਰਸਟੈਂਡਿੰਗ ਦਾ ਆਪਣਾ ਲੈਵਲ ਆ, ਆਪਣੇ ਲੋਕਾਂ ਦੇ ਸੁਭਾਅ ਆ। ਠੀਕ ਹੈ। ਤੇ ਇੱਕ ਹੋਰ ਭਾਜੀ ਆਏ ਸੀਗੇ ਮੇਰੇ ਨਾਲ ਉਮਰ ਚ ਵੱਡੇ ਹੋਣੇ, ਉਹਨਾਂ ਦਾ ਵੀ ਇੱਕ ਹੁਣ ਅੱਜ ਵੀਡੀਓ ਪਾਵਾਂਗੇ, ਸਾਲਮ ਆਫਿਸ ਚ ਸੀਗਾ। ਤੇ ਉਹਨਾਂ ਨੇ ਨਾ ਏਦਾਂ ਹੀ ਗੱਲਬਾਤ ਕਈ ਵਾਰੀ ਚੱਲਦੀ, ਬਾਅਦ ਚ ਬੰਦਾ ਖੁੱਲ ਕੇ ਗੱਲ ਜਿਹੜਾ ਕਰਦਾ, ਕੇਸ ਪਾਸ ਹੁੰਦਾ ਕਿ ਕਿੱਦਾਂ ਸੀਗਾ ਨਾ। ਮੈਂ ਕਿਹਾ ਏਦਾਂ ਕਿ ਤੁਹਾਡਾ ਏਦਾਂ ਹੈਗਾ ਕਿ ਤੁਸੀਂ ਸਾਡੇ ਨਾਲ ਟਿਕੇ ਰਹੇ, ਨਹੀਂ ਤਾਂ ਲੋਕੀ ਨਾ ਵਿੱਚ ਭੱਜ ਜਾਂਦੇ, ਯਾਰ ਮੇਰੀ ਵਕੀਲ ਬਾਂਹ ਨਹੀਂ ਫੜਨ ਦਿਆ, ਮੇਰਾ ਏਦਾਂ।
ਸੋ ਸਾਡਾ ਇੱਕ ਪ੍ਰੋਸੈਸ ਔਖਾ ਵਾ, ਈਮੇਲ ਕਰਨੀ ਪੈਂਦੀ ਬੰਦੇ ਨੂੰ ਮਜਬੂਰੀ 'ਚ, ਦੱਸਣਾ ਪੈਂਦਾ, ਮੂੰਹ ਖੋਲ੍ਹਣਾ ਪੈਂਦਾ, ਆਪਣੇ ਬਿਆਨ ਦੇਣੇ ਪੈਂਦੇ ਹਨਾ। ਤੇ ਜਦੋਂ ਉਹਨੂੰ ਕੁਰਸੀ ਤੇ ਆ ਕੇ ਆਪਣੇ ਮੂਹਰੇ ਬਹਿੰਦਾ ਕਿ ਸਵਾਲ, ਤਦ ਤੱਕ ਆਲਰੇਡੀ ਬੰਦਾ ਪ੍ਰਿਪੇਅਰ ਹੁੰਦਾ, ਰੇਡੀਓ ਤੇ ਸੁਣ ਕੇ ਜਿਹੜਾ ਆਉਂਦਾ ਆਲਰੇਡੀ ਬੰਦਾ ਆਪਣੇ ਕੋਲ ਆ ਕੇ ਉਹਨੂੰ ਪਤਾ ਕਿ ਉਹਨੂੰ ਕਹਿੰਦੇ ਸਟਰੋਂਗ ਵਿਟਨੈਸ, ਤੇ ਇੱਕ ਹੁੰਦਾ ਵੀਕ ਵਿਟਨੈਸ ਕਿ ਬੇਪਰਵਾਹ ਬੰਦਾ ਜਿਹੜਾ ਕਹਿੰਦਾ ਕਿ ਮੈਂ ਵਕੀਲ ਕਰ ਲਿਆ ਬਸ ਤੇ ਇਹਦੇ ਤੇ ਹੀ ਆ ਸਾਰਾ ਕੁਝ ਹਨਾ, ਕਿ ਪੈਸੇ ਸੁੱਟੇ ਤੇ ਤਮਾਸ਼ਾ ਦੇਖਿਆ। ਇਦਾਂ ਦੀ ਕੋਈ ਗੱਲ ਨਹੀਂ, ਪਹਿਲੀ ਗੱਲ ਹੈਗੀ ਹੈ ਇਦਾਂ ਨਹੀਂ ਹੋ ਸਕਦਾ। ਬੰਦਾ ਜਦੋਂ ਕੁਰਸੀ ਤੇ ਬਹਿੰਦਾ ਨਾ, ਉਹਨੂੰ ਜਦੋਂ ਸਰਕਾਰੀ ਵਕੀਲ ਤੇ ਜੱਜ ਜਦੋਂ ਘੇਰਦਾ, ਫੇਰ ਨਹੀਂ ਉਹਨੂੰ ਡਾਇਲੌਗ ਡੂਲੌਗ ਕੋਈ ਜਿੱਤੇ ਆਉਂਦੇ, ਫੇਰ ਸਵਾਲਾਂ ਦੇ ਜਿਹੜੇ ਜਵਾਬ ਦੇਣੇ ਪੈਂਦੇ ਆ। ਉਹ ਜਦੋਂ ਬੰਦਾ ਇੱਧਰ ਉੱਧਰ ਦੀਆਂ ਮਾਰਦਾ, ਹੁਸ਼ਿਆਰੀ ਕਰਦਾ, ਉਹਨੂੰ ਜੱਜ ਕਹਿੰਦਾ ਵਾਰਨਿੰਗ ਤੈਨੂੰ, ਕਹਿੰਦਾ ਮੈਂ ਆਖਰੀ ਦਿੰਦਾ, ਕਹਿੰਦਾ ਕਿ ਸਵਾਲ ਦਾ ਜਵਾਬ ਦੇ ਦੇ। ਉਹ ਨਾ ਜਦੋਂ ਨਹੀਂ ਬੰਦਾ ਜਵਾਬ ਦਿੰਦਾ ਤੇ ਜੱਜ ਕਹਿੰਦਾ ਕਿ ਇਹ ਨਾ ਬੰਦਾ ਇਵੇਸਿਵ ਆ, ਨਾਨ ਰਿਸਪੌਂਸਿਵ ਆ। ਠੀਕ ਹੈ। ਸੋ ਕਈ ਵਾਰੀ ਨਾ ਜਿਹੜੇ ਕਈ ਬੰਦਿਆਂ ਨੂੰ ਜੱਜ ਦੀ ਪਾਵਰ ਦਾ ਜਿਹੜਾ ਹੈਗਾ, ਕਿਉਂਕਿ ਹਰੇਕ ਬੰਦਾ ਆਪਣੇ ਚ ਮਾਣ ਕਰਦਾ ਹੈ ਨਾ, ਚਲੋ ਹੋਣੇ ਵੀ ਸਹੀ ਗੱਲ ਆ। ਤੇ ਕਈਆਂ ਨੂੰ ਜਿਹੜਾ ਹੈਗਾ ਕਿ ਜੱਜ ਹੋਣਾ ਦੀ ਪਾਵਰ ਹੈ ਕੀ ਆ, ਕਿ ਹਥੌੜੇ ਦੀ ਪਾਵਰ ਕੀ ਆ, ਕਲਮ ਦੀ ਪਾਵਰ ਕੀ ਆ, ਕਈਆਂ ਨੂੰ ਹੌਟ ਸੀਟ ਤੇ ਬਹਿ ਕੇ ਜਿਹੜਾ ਪਤਾ ਲੱਗਦਾ ਉੱਥੇ ਹਨਾ। ਤੇ ਇਹਨੂੰ ਹੁਣ ਦੱਸਣ ਦਾ ਜਿਹੜਾ ਏਦਾਂ ਕਿ ਕਈ ਵਾਰੀ ਆਪਾਂ ਦੱਸੀ ਦੀਆਂ ਏਦਾਂ, ਕਿਸੇ ਨੇ ਇੱਕ ਵਾਰੀ ਕਮੈਂਟ ਪੈਸੇ ਲਿਆ, ਕਹਿੰਦਾ ਯਾਰ ਸਾਰੇ ਕੇਸ ਕਹਿੰਦਾ ਪਾਸ ਪੂਸ ਹੋ ਜਾਂਦੇ ਆ, ਇਹਨਾਂ ਨੇ ਉਦਾਂ ਹੀ ਕਹਿੰਦਾ ਸ਼ੋਅ ਚਲਾਇਆ ਵਾ, ਇੰਨਾ ਕਹਿੰਦਾ ਕੋਈ ਗੱਲ ਨਹੀਂ ਹੁੰਦੀ, ਮੇਰੇ ਕਹਿੰਦਾ ਦੋਸਤ ਤੋਂ ਵੀ ਨਹੀਂ ਕੋਈ ਸਵਾਲ ਪੁੱਛਿਆ। ਤੇ ਏਦਾਂ ਦੇ ਵੀ ਜਿਹੜੇ ਲੋਕੀ ਹੈਗੇ ਆ ਹਨਾ, ਕਿ ਜਿਹਨਾਂ ਨੇ ਸਿੱਧੇ ਉੱਠਣਾ ਸੈਟਰਡੇ ਨੂੰ, ਕਿ ਚੱਲ ਵੀ ਬੰਦਾ ਦੱਸ ਰਿਹਾ ਕਿ ਦੁਖੀ ਆਤਮਾ ਜਿਹਨੂੰ ਕਹਿੰਦੇ ਆ, ਏਦਾਂ ਦੇ ਵੀ ਬੜੇ ਆ ਕਿ ਯਾਰ ਇਹ ਤਾਂ ਉਦਾਂ ਹੀ ਗੱਲਾਂ ਕਰੀ ਜਾਂਦੇ ਆ। ਤੇ ਇਹ ਹੁਣ ਜਿਹੜਾ ਵੀਕ ਵਿਟਨੈਸ ਸਟਰੋਂਗ ਵਿਟਨੈਸ ਵਾਲੀ ਗੱਲ ਇਹ ਹੈ ਕਿ ਜਿਹੜਾ ਬੰਦਾ ਤੁਹਾਡਾ ਆਪਣਾ ਕੇਸ ਆ, ਸਾਡੇ ਕੋਲ ਕਰਾਓ, ਕਿਸੇ ਕੋਲ ਵੀ ਕਰਾਓ, ਪਰ ਐਂਡ ਆਫ ਦਾ ਡੇ ਏਦਾਂ ਕਿ ਜਿਹੜੀ 90% ਆ ਉਹ ਤੁਹਾਡੇ ਆਪਣੇ ਹੱਥ ਆ, ਕਿ ਤੁਹਾਡੇ ਦੇ ਵਿੱਚ ਗੁਬਾਰਾ ਉਨੀ ਉੱਤੇ ਜਾਂਦਾ ਜਿੰਨੀ ਉਹਦੇ ਵਿੱਚ ਗੈਸ ਹੁੰਦੀ ਹੈ, ਕਿ ਤੁਹਾਡੇ ਚ ਕੰਟੈਂਟ ਕੀ ਹੈਗਾ, ਤੁਸੀਂ ਐਕਟੀਵਿਟੀਆਂ ਕਿੰਨੀਆਂ ਕੀਤੀਆਂ। ਤੇ ਕਈ ਵਾਰੀ ਬਾਅਦ ਚ ਵੀ ਮਜ਼ਾਕ ਚ ਬੰਦੇ ਨੂੰ ਕਹਿੰਦਾ ਕਿੱਦਾਂ ਹੁਣ ਮੈਂ ਕੇਸ ਪਾਸ ਹੋਇਆ, ਗਤੀਵਿਧੀਆਂ ਤੇਰੀਆਂ ਜਾਰੀ ਰਹਿਣ ਵਾਲਿਆਂ ਚੋਂ ਬੰਦਿਆਂ ਚੋਂ, ਕਿ ਤੂੰ ਕਿੱਦਾਂ ਕਿ ਅੱਜ ਹੁਣ ਰਾਤ ਗਈ ਬਾਤ ਗਈ ਤੇ ਕੇਸ ਤੇ ਗਤੀਵਿਧੀਆਂ। ਤੇ ਜ਼ਿਆਦਾਤਰ ਜਿਹੜੇ ਸਟਰੋਂਗ ਵਿਟਨੈਸ ਉਹ ਕਹਿੰਦੇ ਨੈਲ ਕਿ ਇਹ ਤਾਂ ਸਾਡੀ ਹੱਡਾਂ 'ਚ ਹੀ ਵਸਿਆ ਹੋਇਆ ਸਾਰਾ ਹਨਾ, ਕਿ ਕੀ ਕਰਨਾ, ਕੀ ਮੁੱਦੇ ਹੈਗੇ ਆ, ਇਸ਼ੂ ਹੈਗੇ ਆ। ਸੋ ਆਪਣੀ ਪਾਰਟਿਸਿਪੇਸ਼ਨ ਦਾ ਲੈਵਲ ਆ ਜਿਹੜਾ ਬੰਦੇ ਦਾ, ਉਹਦੀ ਸਿੰਸੈਰਿਟੀ ਆ, ਉਹ ਚੀਜ਼ਾਂ ਨੂੰ ਜੱਜ ਜਿਹੜਾ ਦੇਖਦਾ। ਅੱਜ ਦਾ ਜਿਹੜਾ ਕੇਸ ਹੈਗਾ, ਜੱਜ ਨੇ ਕਮੈਂਟ ਵੀ ਕੀਤਾ ਹੈਗਾ ਕਿ ਸਰਕਾਰੀ ਵਕੀਲ ਨੇ ਐਂਡ 'ਚ ਨਾ ਆਪਣੀ ਪੋਜੀਸ਼ਨ ਬੈਕਆਊਟ ਕਰ ਗਿਆ ਹੈਗਾ, ਕਹਿੰਦਾ ਕਿ ਇਹ ਬਿਊਟੀਫੁਲ ਫੈਮਿਲੀ ਹੈ, ਕਹਿੰਦਾ ਇਹਨਾਂ ਦਾ ਜਵਾਕ ਵੀ ਹੈ ਇੱਥੇ ਸਕੂਲ ਸਕਾਲ ਜਾ ਰਿਹਾ, ਕਹਿੰਦਾ ਜੇ ਅੱਜ ਕਹਿੰਦਾ ਇਹਨਾਂ ਦਾ ਕੇਸ ਕਹਿੰਦਾ ਗ੍ਰਾਂਟ ਹੋ ਜਾਂਦਾ ਵਾ, ਤੇ ਕਹਿੰਦਾ ਮੈਨੂੰ ਇਹ ਨਹੀਂ ਲੱਗੂਗਾ ਕਿ ਕੋਈ ਨਾ ਇਨਸਾਫੀ ਹੋਈ ਆ। ਸੋ ਜੱਜ ਸਾਹਿਬ ਨੇ ਰੋਕਿਆ, ਇਹਨੂੰ ਪੁੱਛਿਆ ਕਿ ਕਹਿੰਦਾ ਗੱਲ ਤਾਂ ਤੇ ਤੂੰ ਬੜੀ ਵਧੀਆ ਗਈ ਆ, ਕਹਿੰਦਾ ਪਰ ਕਿਉਂਕਿ ਆਪਾਂ ਕੋਰਟ ਦੇ ਵਿੱਚ ਉਹਦੇ ਵਿੱਚ ਹੈਗੇ ਆ, ਕਹਿੰਦਾ ਤੇਰੀ ਗੱਲ ਨਾ 50-50% ਤੇ ਆ, ਤੂੰ ਇਹ ਕਹਿ ਰਿਹਾ ਕਿ ਮੈਨੂੰ ਮੁੱਦੇ ਆ ਇਹਦੇ ਉੱਤੇ, ਪਰ ਮੈਂ ਇਹਨੂੰ ਨਾ ਇਨਸਾਫੀ ਨਹੀਂ ਸਮਝੂਗਾ। ਕਹਿੰਦਾ ਪਰ ਕਿਉਂਕਿ ਕੋਰਟ ਕਚਹਿਰੀ ਦੇ ਮੁੱਦੇ ਆ, ਕਹਿੰਦਾ ਤੈਨੂੰ ਕਲੀਅਰਲੀ ਦੱਸਣਾ ਪੈਣਾ ਕਿ ਇਹਨੇ ਆਪਣਾ ਬਰਡਨ ਜਿਹੜਾ ਮੀਟ ਕਰਤਾ ਕਿ ਨਹੀਂ ਕਰਤਾ, ਕਹਿੰਦਾ ਮੈਨੂੰ ਸਪਸ਼ਟ ਸ਼ਬਦਾਂ ਦੇ ਵਿੱਚ ਦੱਸ। ਤੇ ਸਰਕਾਰੀ ਵਕੀਲ ਫਿਰ ਵੀ ਕਲੀਨ ਅੱਖਰਾਂ ਦੇ ਵਿੱਚ ਨਹੀਂ ਉਹਨੇ ਕਿਹਾ, ਫਿਰ ਵੀ ਕਹਿੰਦਾ ਜਿੰਨੀ ਇਹਦੀ ਬਹਿਸ ਕਹਿੰਦਾ ਅੱਜ ਹੋਈ ਆ, ਤੇ ਕਹਿੰਦਾ ਜਿੰਨੇ ਕਿ ਸਾਡੇ ਕੋਲ ਟੂਲ ਹੁੰਦੇ ਆ, ਤੇ ਕਹਿੰਦਾ ਉਹਦੇ ਹਿਸਾਬ ਨਾਲ ਕਹਿੰਦਾ ਆਪਣਾ ਮੇਰੇ ਹੱਥ ਵੱਜੇ ਹੋਏ ਆ, ਤੇ ਕਹਿੰਦਾ ਉਹਦੇ ਹਿਸਾਬ ਨਾਲ ਕਹਿੰਦਾ ਮੈਂ ਇਹਨਾਂ ਅਗਰੀ ਕਰਦਾ ਕਿ ਇਹਦਾ ਜਿਹੜਾ ਕੇਸ ਆ ਗ੍ਰਾਂਟ ਹੋਣਾ ਚਾਹੀਦਾ। ਇਹ ਜਿਹੜਾ ਸਰਕਾਰੀ ਵਕੀਲ ਸੀਗਾ, ਇਹਦੀ ਹਾਸੇ ਦੀ ਗੱਲ ਦੱਸਦਾ, ਇਹਨੇ ਨਾ ਹੁਣ ਫੈਡਰਲ ਲਿਟੀਗੇਸ਼ਨ ਜਿਹੜਾ ਬਣ ਗਿਆ, ਤੇ ਉਹ ਮੈਨੂੰ ਕਹਿੰਦਾ ਮਿਸਟਰ ਟਿਰਕੀਆਨਾ ਹੀ ਕਹਿੰਦਾ ਲੀਵਿੰਗ ਅਸ। ਅੱਛਾ, ਮੈਂ ਕਹਿੰਦਾ ਹੁਣ ਮੈਂ ਕਿਹਾ ਕਿੱਥੇ ਚੱਲੇ, ਕਹਿੰਦਾ ਹੁਣ ਮੈਂ ਕਹਿੰਦਾ ਰੀਅਲ ਕਹਿੰਦਾ ਕੋਰਟ ਰੂਮ 'ਚ ਚੱਲਿਆ, ਕਹਿੰਦਾ ਜਿੱਥੇ ਫੈਡਰਲ ਰੂਲ ਆਫ ਐਵੀਡੈਂਸ ਕਹਿੰਦਾ ਅਪਲਾਈ ਹੁੰਦੇ ਆ। ਇਮੀਗ੍ਰੇਸ਼ਨ ਕੋਰਟ ਰੂਮਾਂ ਦੇ ਵਿੱਚ ਫੈਡਰਲ ਰੂਲ ਆਫ ਐਵੀਡੈਂਸ ਅਪਲਾਈ ਨਹੀਂ ਹੁੰਦੇ ਪੂਰੇ 100%। ਅੱਛਾ, ਤੇ ਹੀਅਰ ਸੇ ਕਰ ਦਿੰਦਾ ਕਿ ਉਹਨੇ ਕੀ ਕਿਹਾ ਸੀਗਾ, ਤੈਨੂੰ ਕੀ ਲੱਗਦਾ ਹੈ ਨਾ। ਦੂਜੇ ਫੈਡਰਲ ਕੋਰਟ ਸਿਸਟਮ ਹੁੰਦੇ ਉਹ 'ਚ ਤੁਸੀਂ ਏਦਾਂ ਨਹੀਂ ਕਹਿ ਸਕਦੇ ਕਿ ਫਲਾਣੇ ਬੰਦੇ ਨੇ ਏਦਾਂ ਕਿਹਾ ਸੀਗਾ, ਉਹਨੂੰ ਕਹਿੰਦੇ ਹੇਅਰ ਸੇ, ਕਿ ਤੇਰੀ ਆਪਣੀ ਗੱਲ ਨਹੀਂ ਹੈਗੀ, ਉਹ ਬੰਦਾ ਉਹੀ ਚੀਜ਼ ਕਹਿ ਸਕਦਾ ਵਾ। ਤੇ ਉਹ ਕਹਿੰਦਾ ਮੈਂ ਕਹਿੰਦਾ ਉੱਥੇ ਚੱਲਿਆ, ਕਹਿੰਦਾ ਜਿੱਥੇ ਕਹਿੰਦਾ ਅਸਲੀ ਕਹਿੰਦਾ ਰੂਲ ਕਹਿੰਦਾ ਲਾਗੂ ਹੁੰਦੇ ਆ। ਤੇ ਮੈਂ ਕਿਹਾ ਚੱਲ ਗੁੱਡ ਲੱਕ ਤੈਨੂੰ ਹਨਾ। ਜੱਜ ਸਾਹਿਬ ਨੇ ਮਾਈਂਡ ਤਾਂ ਨਹੀਂ ਕੀਤਾ ਵੀ ਇਹ ਕੀ ਗੱਲ ਕਹੀ ਜਾਂਦਾ ਮੇਰੇ ਕੋਰਟ ਬਾਰੇ? ਨਹੀਂ, ਜੱਜ ਦਾ ਵੀ ਏਦਾਂ ਹੀ ਆ। ਸੋ ਏਦਾਂ ਆਪਣਾ ਰੈਪੂਟੇਸ਼ਨ ਬੰਦਾ ਜੱਜ ਮੂਹਰੇ ਕੀ ਕੈਰੀ ਕਰਦਾ ਹਨਾ। ਸੋ ਏਦਾਂ ਕਿ ਜਿਹੜੀ ਸਟਰੋਂਗ ਵਿਟਨੈਸ ਵੀਕ ਵਿਟਨੈਸ ਵਾਲੇ ਸੀਗੇ, ਹੁਣ ਆਪਾਂ ਉਰੇ ਸੀਗੇ, ਆਪਾਂ ਓਪਨ ਆ ਕੇ ਨਹੀਂ ਕੋਈ ਕਹਾਣੀ ਘੂਣੀ ਕੁਛ ਨਹੀਂ ਬਣਨਾ ਏਦਾਂ ਦਾ ਹਨਾ। ਉਹਦੇ ਨਾਲ ਕੀ ਸੀਗਾ 70% ਕਲਾਇੰਟ ਆਪਣੇ ਚੱਲ ਗਏ ਉੱਦੇ ਕਿ ਨਹੀਂ ਯਾਰ ਆਹ ਵਕੀਲ ਨਹੀਂ ਕਰਨਾ, ਰਿਐਲਿਟੀ ਇਹਦੇ ਵਿੱਚ। ਪਰ ਉਹ ਉਦੋਂ ਸੀਗਾ ਜਦੋਂ ਮੇਰੇ ਕੋਲ ਖਾਣ ਨੂੰ ਪੈਸੇ ਨਹੀਂ ਹੈਗੇ। ਮੈਂ ਕਿਹਾ ਉਦੋਂ ਨਹੀਂ ਪਰਵਾਹ ਕੀਤੀ ਕਿ ਉਦੋਂ ਸੀਗਾ ਕੋਈ ਨਹੀਂ ਠੀਕ ਆ। ਉਹ ਕਹਿੰਦਾ ਯਾਰ ਤੂੰ ਨਵਾਂ ਬੰਦਾ ਵਾ, ਤੈਨੂੰ ਕਿਉਂ ਕਿਸ ਦਈਏ, ਤੂੰ ਤਾਂ ਕਹਾਣੀ ਵੀ ਨਹੀਂ ਬਣਾਉਣੀ।
ਤੇ ਜਦੋਂ ਮੈਂ ਕਿਹਾ ਉਦੋਂ ਹੀ ਟੈਨਸ਼ਨ ਸੀਗੀ, ਹੁਣ ਕਾਹਦੀ ਟੈਨਸ਼ਨ ਆ, ਹੁਣ ਤਾਂ ਚਲੋ ਜਿਹੜੀ ਸਪੋਰਟ ਆ ਤੁਹਾਡੀ ਸਾਰਿਆਂ ਦੀ, ਸੁਣਨ ਵਾਲਿਆਂ ਦੀ, ਰੇਡੀਓ ਦੀ, ਸਾਰੀ ਕੰਮ ਵਧੀਆ ਚੱਲਦਾ ਤੁਹਾਡੇ ਉਹਦੇ ਨਾਲ। ਤੇ ਇਹਦੇ ਨਾਲ ਕੀ ਆ ਕਿ ਇਹ ਪ੍ਰੋਸੈਸ ਨਾਲ ਕੀ ਹੋਇਆ ਵਾ ਕਿ ਜਿਹੜਾ ਬਰਡਨ ਆ ਉਹ ਬੰਦੇ ਉੱਤੇ ਆਪ ਪਿਆ, ਕਲਾਇੰਟ ਦੇ ਉੱਤੇ ਆਪ ਪਿਆ ਕਿ ਯਾਰ ਮੈਂ ਵਕੀਲ ਨੂੰ ਜਾ ਕੇ ਆਪਣਾ ਕੁਛ ਮੈਂ ਆਪ ਕਰਨਾ ਵਾ। ਤੇ ਉਹਦੇ ਕਰਕੇ ਕੀ ਹੈ ਕਿ ਜਿਹੜੀ ਅਪਰੂਵਲ ਰੇਟਿੰਗ ਸਾਡੀ ਜ਼ਿਆਦਾ ਵਾ, ਉਹ ਵੀ ਤਾਂ ਹੀ ਹੈ ਕਿਉਂਕਿ ਕਲਾਇੰਟ ਜਿਹੜਾ ਹੈਗਾ ਉਹ ਆਪ ਹੀ ਜਿਹੜਾ ਪਾਰਟਿਸਿਪੇਟ ਕਰਦਾ। ਤੇ ਆਪਾਂ ਹੁਣ ਕੋਈ ਬਿਲਬੋਰਡ ਤੇ ਤਾਂ ਐਡ ਲਾਈ ਨਹੀਂ, ਅਖਬਾਰਾਂ 'ਚ ਮੈਂ ਖਬਰਾਂ ਕਢਾਈਆਂ ਹੋਣੀਆਂ ਕੁਛ ਏਦਾਂ ਵਾ, ਰੇਡੀਓ ਤੇ ਟਿਕਟੋਕ ਤੇ ਕਿਤੇ ਵੀ ਆਈਦਾ, ਇੱਥੇ ਵੀ ਸਿੱਧੀ ਗੱਲ ਕਰੀਦੀ ਹੈ, ਖੁੱਲੀ ਜੋ ਵੀ ਹੈਗਾ। ਕੋਈ ਏਦਾਂ ਨਹੀਂ ਕਿ ਕੋਈ ਜੀ ਹਜ਼ੂਰੀ ਲੋਕਾਂ ਨੂੰ ਕਰਨੀ ਆ, ਓਦਾਂ ਵਾ ਸਿੱਧੇ ਜੋ ਹੈਗਾ ਕਿ ਨਹੀਂ ਭਾਈ ਜਿਹੜੇ ਕੰਮ ਕਰਦੇ ਨਹੀਂ ਕਰਦੇ ਹਨਾ, ਜਿੱਥੇ ਮਾੜਾ ਚੰਗਾ ਬੋਲਣਾ ਮਾੜਾ ਚੰਗਾ ਵੀ ਬੋਲੀਦਾ ਸਾਰਾ ਹਨਾ। ਤੇ ਉਹਦੇ ਕਰਕੇ ਇਹ ਆ ਕਿ ਜਿਹੜੇ ਬੰਦੇ ਆਪਣੇ ਨਾਲ ਜੁੜਦੇ ਆ, ਟਿਕੇ ਆ, ਉਹ ਬੰਦੇ ਵੀ ਹੈਗੇ ਕਿ ਉਹਨਾਂ ਦੇ ਵੀ ਫਿਰ ਪੱਲੇ ਕੁਛ ਹੁੰਦਾ ਵਾ, ਉਹਨਾਂ 'ਚ ਵੀ ਦਮ ਜਿਹੜਾ ਹੁੰਦਾ, ਉਹ ਵੀ ਜਦੋਂ ਆਹ ਜੱਜਾਂ ਮੂਹਰੇ ਜਾ ਕੇ ਜਦੋਂ ਬੋਲਦੇ ਆ ਆਪਣੇ ਜਿਹੜੇ ਕੇਸ ਹੈਗੇ ਆ, ਉਹ ਸਾਰੀ ਰੈਪੂਟੇਸ਼ਨ ਨਾ ਕੱਲੀ ਤੁਹਾਡੀ ਨਹੀਂ, ਪਿਛਲੇ ਕਲਾਇੰਟ ਕਿੱਦਾਂ ਦੇ ਮੈਂ ਫੜੇ ਆ, ਉਹ ਸਾਰੀ ਨਾਲ ਬੰਦੇ ਦੇ ਵਕੀਲ ਦੇ ਜਾਂਦੀ ਹੈ। ਜਦੋਂ ਤੁਸੀਂ ਜਾ ਕੇ ਬਹਿ ਗਿਆ ਕਿ ਲਿਖਿਆ ਕੁਛ ਆ, ਬੋਲੀ ਬੰਦਾ ਕੁਛ ਜਾਂਦਾ ਹੈ ਨਾ, ਸੋ ਉਹ ਜਿਹੜਾ ਹੈਗਾ ਕਿ ਫਿਰ ਵਕੀਲ ਦਾ ਇੰਪ੍ਰੈਸ਼ਨ ਕਿੱਦਾਂ ਦਾ, ਜੱਜ ਦੇ ਨਾਲ ਉਹਦੀ ਅੰਡਰਸਟੈਂਡਿੰਗ ਕਿੰਨੀ ਆ, ਜੱਜ ਨਾਲ ਗੱਲਬਾਤ ਉਹ ਕਿੰਨੀ ਕਰ ਸਕਦਾ, ਫਰੈਂਡਲੀ ਉਹਦੇ ਨਾਲ ਹੈਗਾ ਕਿ ਨਹੀਂ ਹੈਗਾ, ਟੈਕਨੀਕਲ ਬਹਿਸ ਉਹ ਕਰ ਸਕਦੇ ਕਿ ਨਹੀਂ ਕਰ ਸਕਦੇ। ਸੋ ਏਦਾਂ ਤੇ ਕਹਿ ਲਓ ਕਿ ਬਿਯੋਂਡ ਦਾ ਸੀਨ ਬੜੇ ਜ਼ਿਆਦਾ ਜਿਹੜੇ ਕੇਸ ਜਿਹੜੇ ਹੁੰਦੇ ਆ ਹਨਾ, ਸਾਰਾ ਮਿਸ਼ਰਣ ਕਿ ਜੱਜ ਦਾ ਮੂਡ ਕਿੱਦਾਂ ਦਾ, ਅੱਜ ਜੱਜ ਦਾ ਸੁਭਾਅ ਕੀ ਆ, ਇੱਥੋਂ ਆਪਾਂ ਕੀ ਮੰਗ ਰਹੇ ਆ, ਵਕੀਲ ਇਹਨੂੰ ਪੁੱਛ ਰਿਹਾ, ਕਲਾਇੰਟ ਵੀਕ ਵਿਟਨੈਸ ਆ, ਸਟਰੋਂਗ ਵਿਟਨੈਸ ਆ, ਇਹਦੇ ਮੁੱਦੇ ਕੀ ਸੀਗੇ, ਕੀ ਇਹ ਇੰਡੀਆ 'ਚ ਕਿਸਾਨੀ ਅੰਦੋਲਨ 'ਚ ਪਾਰਟਿਸਿਪੇਟ ਕਰਕੇ ਆਇਆ, ਇੱਕੋ ਹਜ਼ਾਰਾਂ ਫੋਟੋਆਂ ਹੈਗੀਆਂ ਕਿ ਇਹ 0 ਫੋਟੋਆਂ ਦੇ ਨਾਲ ਆਇਆ ਹਨਾ, ਏਦਾਂ ਦੀਆਂ ਕਾਫੀ ਚੀਜ਼ਾਂ ਜਿਹੜੀਆਂ ਮੈਟਰ ਉਹ ਕਰਦੀਆਂ। ਸੋ ਬਿਲਕੁਲ। ਅੱਛਾ, ਅਟਾਰਨੀ ਢਿਲਕਿਆਣਾ ਜੀ, ਹੁਣ ਜਿੱਦਾਂ ਪੀਡੀ ਦਾ ਦੌਰ ਆ, ਪਿਛਲੇ ਸਾਲ ਤੋਂ ਆਪਾਂ ਦੇਖਿਆ ਵੀ ਬਹੁਤ ਤੇਜ਼ੀ ਦੇ ਨਾਲ ਤੇ ਜ਼ਿਆਦਾ ਜਿਹੜੀ ਉਹ ਮਿਲ ਰਹੀ ਆ। ਜਿੱਦਾਂ ਕਈ ਵਾਰੀ ਤੁਹਾਨੂੰ ਵੀ ਪਤਾ ਹੁੰਦਾ ਆ, ਇੱਕ ਕਲਾਇੰਟ ਨੂੰ ਵੀ ਪਤਾ ਹੁੰਦਾ ਵੀ ਪੀਡੀ ਜਿਹੜੀ ਆ ਉਹ ਮਿਲ ਸਕਦੀ ਆ, ਜਾਂ ਉਹੀ ਇੱਕ ਬੈਟਰ ਸੰਭਾਵਨਾ ਆ ਰਾਦਰ ਦੈਨ ਜੋ ਵੀ ਉਹਦਾ ਸਰਕਮਸਟਾਂਸ ਜਿਹੜੇ ਬਣਦੇ ਆ। ਕੀ ਪੀਡੀ ਲੈਣ ਦੇ ਚੱਕਰ ਦੇ ਵਿੱਚ ਇਦਾਂ ਤਾਂ ਨਹੀਂ ਹੁੰਦਾ ਵੀ ਜਿਹੜਾ ਕਲਾਇੰਟ ਆ ਉਹ ਢਿੱਲਾ ਪੈ ਜਾਂਦਾ ਆ, ਵੀ ਚੱਲ ਕੋਈ ਨਹੀਂ ਆਪਾਂ ਨੂੰ ਤਾਂ ਪੀਡੀਓ ਹੀ ਮਿਲਣੀ ਆ, ਜੋ ਮਰਜ਼ੀ ਕਹਿ ਦਾਂਗੇ, ਇਵੈਂਚੁਅਲੀ ਮਿਲ ਜਾਂਦੀ ਆ, ਕਿ ਉਹਦੇ ਤੋਂ ਵੀ ਬੈਡ ਸਿਚੁਏਸ਼ਨ, ਜਿਹੜੀ ਬੈਡ ਜਾਂ ਗੁੱਡ ਕੰਡੀਸ਼ਨ ਉਹਦੇ ਵਿੱਚ ਵੀ ਜਿਹੜੀ ਉਹ ਕੋਈ ਬਣ ਸਕਦੀ ਹੁੰਦੀ ਆ, ਕੀ ਹੁੰਦਾ ਆ? ਸੋ ਪੀਡੀ ਲੈਣ ਦੇ ਚੱਕਰ 'ਚ ਜਾਂ ਪੀਡੀ ਹੋਣ ਦੇ ਚੱਕਰ ਦੇ ਵਿੱਚ ਬੰਦਾ ਢਿੱਲਾ ਮੱਠਾ ਤਾਂ ਨਹੀਂ ਪੈ ਜਾਂਦਾ ਜਿਹੜਾ ਕਲਾਇੰਟ ਹੁੰਦਾ ਖਾਸ ਕਰਕੇ? ਪੀਡੀ ਜਿਹੜੀ ਹੈਗੀ ਨਾ, ਜਿਹੜਾ ਆਪਣਾ ਆਫਿਸ ਆ, ਪੀਡੀ ਤਿਆਰੀ ਬੰਦੇ ਦੀ ਫੁੱਲ ਹੀ ਹੋਣੀ ਹੈ 100%। ਪੀਡੀ ਭਾਵੇਂ ਮਿਲੇ ਭਾਵੇਂ ਨਾ ਮਿਲੇ, ਤਿਆਰੀ 100% ਹੋਣੀ। ਆਪਾਂ ਮੰਨ ਕੇ ਚੱਲਣਾ ਕਿ ਯੁੱਧ ਤੇ ਜਾਣਾ ਆਪਾਂ। ਸੋ ਜਿਹਨਾਂ ਨੂੰ ਕਈਆਂ ਨੂੰ ਰეკਮੈਂਡ ਕਰ ਦਈਦਾ, ਉਹਨੂੰ ਨਾਲ ਦੱਸੀਦਾ ਕਿ ਯਾਰ ਤੇਰੀ ਤਿਆਰੀ ਕਰਕੇ, ਤੇਰੇ ਪੇਪਰ ਸਬਮਿਟ ਕਰਕੇ, ਉਸ ਤੋਂ ਬਾਅਦ ਤੈਨੂੰ ਮੈਂ ਸਲਾਹ ਦੇ ਰਿਹਾ ਸਾਰਾ ਸੁਣ ਕੇ ਕਿ ਤੂੰ ਪੀਡੀ ਲੈ ਲੈ ਹਨਾ, ਕਿ ਤੈਨੂੰ ਪਹਿਲਾਂ ਨਹੀਂ ਕਿਹਾ, ਕੋਈ ਆਪਣਾ ਟਾਈਮ ਬਚਾਉਣ ਲਈ ਨਹੀਂ ਕਿ ਮੈਂ ਕੰਮ ਨਹੀਂ ਕਰਨਾ ਐਜ਼ ਅ ਲਾਇਰ ਤੇ ਫਿਰ ਪੀਡੀ ਬੰਦੇ ਨੂੰ ਦਵਾ ਦੇਣੀ ਹੈ। ਪਹਿਲਾਂ ਬੰਦੇ ਦਾ ਪੇਪਰ ਸਾਰੇ ਸਬਮਿਟ ਕਰਕੇ, ਉਹਦੀ ਤਿਆਰੀ ਕਰਾ ਕੇ, ਫਿਰ ਬੰਦੇ ਨੂੰ ਜਿਹੜਾ ਕਿ ਤੇਰਾ ਕਿੱਦਾਂ ਪੀਡੀ ਦਾ ਜਿਹੜਾ ਹੈਗਾ ਹਨਾ। ਤੇ ਕਈਆਂ ਦਾ ਪੱਕਾ ਹੀ ਹੁੰਦਾ ਕਿ ਵਿਆਹ ਵੀ ਕਰਾ ਕੇ ਉਹਨਾਂ ਕੋਲ ਆਪਸ਼ਨ ਹੁੰਦੀ, ਜਵਾਬ ਜੋਗ ਹੁੰਦੇ, ਕਈ ਸਾਨੂੰ ਪਹਿਲਾਂ ਹੀ ਕਹਿ ਦਿੰਦੇ ਆ ਕਿ ਨਹੀਂ ਆਪਣਾ ਮੈਂ ਇੰਟਰਸਟਿਡ ਨਹੀਂ ਹੈਗਾ। ਸੋ ਜਿਹੜੇ ਸੁਣ ਰਹੇ ਆ ਹਨਾ, ਜਿਹਨਾਂ ਕੋਲ ਆਪਸ਼ਨ ਆ, ਜਿਹੜਾ ਜਦੋਂ ਤੁਸੀਂ ਇਮੀਗ੍ਰੇਸ਼ਨ ਕੋਰਟ 'ਚ ਜਾਂਦੇ ਨਾ, ਤੁਸੀਂ ਇੱਕ ਗੈਂਬਲ ਜ਼ਰੂਰ ਕਰ ਰਹੇ ਆ, ਲੱਕ ਦਾ ਇਹਦੇ ਵਿੱਚ ਰੋਲ ਹੁੰਦਾ ਵਾ ਆਫਕੋਰਸ, ਕਿਉਂਕਿ ਸਾਨੂੰ ਨਹੀਂ ਪਤਾ ਕਿ ਸਰਕਾਰੀ ਵਕੀਲ ਨੇ ਕੀ ਸਵਾਲ ਪੁੱਛ ਲੈਣਾ, ਤੁਸੀਂ ਕੀ ਜਵਾਬ ਦੇ ਦੇਣਾ ਉਹਦਾ, ਤੇ ਅੱਗੋਂ ਕੀ ਮਸਲੇ ਨਿਕਲ ਆਣੇ ਹਨਾ। ਡਾਕਟਰ ਦੀਆਂ ਲੈਟਰਾਂ ਦੀਆਂ ਮਿਸਟੇਕ, ਐਫੀਡੇਵਿਟ ਦੀਆਂ ਗਲਤੀਆਂ, ਕਈ ਸਾਰੇ ਜਿਹੜੇ ਇਸ਼ੂ ਉਹ ਆ ਜਾਂਦੇ ਆ, ਟਾਈਮਲਾਈਨ ਦਾ ਮੁੱਦਾ ਆ ਜਾਂਦਾ ਹਨਾ, ਰੀਲੋਕੇਸ਼ਨ ਦੇ ਕਈ ਮੁੱਦੇ ਆ ਜਾਂਦੇ ਆ। ਤੇ ਜਿਹੜਾ ਤੁਸੀਂ ਵਿਆਹ ਦੇ ਥਰੂ ਕਰਦੇ ਆ, ਉਹਦੇ ਹਮੇਸ਼ਾ ਜਿਹੜਾ ਉਹ ਟਾਈਮ ਜ਼ਰੂਰ ਜ਼ਿਆਦਾ ਲੱਗਦਾ, ਪਰ ਉਹ ਬੈਟਰ ਅਪਰੋਚ ਆ। ਸੋ ਜਿਹੜੇ ਵੀ ਬੰਦੇ ਦਾ ਵਿਆਹ ਵੀ ਹੋਇਆ ਤੇ ਪੀਡੀ ਹੁਣ ਇਹ ਹਮੇਸ਼ਾ ਨਹੀਂ ਮਿਲਣੀ। ਲੋਕਾਂ ਨੂੰ ਕਈ ਲੱਗਦਾ ਕਿ ਕਿਤੇ ਉਹਨਾਂ ਦੀ ਮਰਜ਼ੀ ਹੈ, ਜਦੋਂ ਟਰੰਪ ਹੁਣੀ ਆਏ ਚੱਕ ਦੇਣੀ ਇਹਨਾਂ ਨੇ ਪੀਡੀ ਪੂਡੀ, ਕੁਛ ਨਹੀਂ, ਹੁਣੇ ਹੀ ਆ 6-7-8 ਮਹੀਨੇ ਹੋਰ ਆ। ਤੇ ਜਿਹੜੇ ਵਿਆਹ ਵੀ ਵਾਲੇ ਜਿਹੜੇ ਹੈਗੇ ਆ, ਜਾ ਸਕਦੇ ਵਾਲੇ ਰਾਹ 'ਚ, ਉਹ ਪੀਡੀ ਲੈ ਲੈਣ, ਕਿਉਂਕਿ ਇੱਕ ਤਾਂ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਆ ਜੇ ਵਰਕ ਪਰਮਿਟ ਜਿਹਦੇ ਕੋਲ ਹੈਗਾ। ਦੂਸਰਾ ਇਹ ਆ ਵਿਆਹ ਜਿਹਨਾਂ ਦੇ ਜਵਾਕ ਜੂਕ ਹੈਗੇ ਆ, ਉਹ ਆਲਮੋਸਟ 100% ਤਾਂ ਕੋਈ ਚੀਜ਼ ਨਹੀਂ ਹੁੰਦੀ, ਪਰ ਬਹੁਤ ਜ਼ਿਆਦਾ ਸਟਰੋਂਗ ਜਿਹੜਾ ਕੇਸ ਬਣ ਜਾਂਦਾ, ਵੇਵਰ ਵੂਵਰ ਜਿਹੜੇ ਮਿਲ ਜਾਂਦੇ ਆ, ਬੰਦਾ ਵੀਜ਼ਾ ਲਵਾ ਕੇ ਆ ਜਾਂਦਾ। ਉਹ ਪੀਡੀ ਇੱਕ ਵਧੀਆ ਚੀਜ਼ ਆ। ਹੁਣ ਆਪਣੇ ਨਾਲ ਕਈ ਵਾਰੀ ਕੀ ਹੁੰਦਾ ਕਿ ਧੱਕਾ ਕਰ ਦਿੰਦੇ ਲੋਕੀ, ਘਰ ਵਾਲੀ ਕਿਸੇ ਦੀ ਬਾਅਦ 'ਚ ਆਈ ਆ, ਕਿਸੇ ਦਾ ਭਰਾ ਛੋਟਾ ਆ, ਉਹ ਨਾ ਕੰਨ ਬਹੁਤ ਭਰਦੇ ਕਿ ਨਹੀਂ ਤੂੰ ਪੀਡੀ ਨਹੀਂ ਲੈਣੀ, ਪੀਡੀ ਨਹੀਂ ਲੈਣੀ, ਪੀਡੀ ਨਹੀਂ ਲੈਣੀ ਹਨਾ। ਤੇ ਏਦਾਂ ਦਾ ਬੜਾ ਕਿ ਉਹਨੂੰ ਕਈ ਵਾਰੀ ਤਰਸ ਵੀ ਬਾਜ਼ਾਰ ਆਉਂਦਾ ਕਿ ਯਾਰ ਅੱਛਾ ਇਹ ਵਿਚਾਰੀ ਰਹਿਣਾ ਚਾਹੁੰਦੀ ਹੈ, ਇਹਨੂੰ ਹੈਗਾ ਕਿ ਮੇਰਾ ਜਵਾਕ ਘਰ ਵਾਲੇ ਦੇ ਨਾਲ ਰਵੇ, ਮੈਂ ਹੁਣੇ ਆਈ ਹਾਂ। ਤੇ ਜਿਹੜਾ ਘਰ ਵਾਲਾ ਉਹ 10 ਸਾਲ 15 ਸਾਲ 20 ਸਾਲ ਆਲਰੇਡੀ ਉਹਨੂੰ ਹੋ ਗਏ, ਉਹ ਕਹਿੰਦਾ ਨਹੀਂ ਪੀਡੀ ਨਹੀਂ ਲੈਣੀ, ਕਿ ਇਹਨੂੰ ਗ੍ਰੀਨ ਕਾਰਡ ਹੀ ਲੈਣਾ ਅਸਾਲਮ। ਤੇ ਕਈ ਵਾਰੀ ਨਹੀਂ, ਉਹਨੂੰ ਜਿੱਦਾਂ ਸਟਰੋਂਗ ਵੀਕ ਵਿਟਨੈਸ ਵਾਲੇ ਹੋਰ ਮੁੱਦੇ ਹਨਾ, ਕਿ ਤੂੰ ਅੱਡੇ ਸਾਲ ਉੱਥੇ ਰਹਿ ਕੇ ਆਈ ਹੈ। ਤੇ ਕਈ ਵਾਰੀ ਏਦਾਂ ਹੁੰਦਾ ਕਿ ਆਪਣੇ ਸੱਜਣ ਮਿੱਤਰ ਜਾਂ
ਰਿਸ਼ਤੇਦਾਰ ਕੰਨ ਜ਼ਿਆਦਾ ਭਰ ਦਿੰਦੇ ਆ ਕਿ ਬੰਦਾ ਵਕੀਲ ਦੀ ਐਡਵਾਈਸ ਨਹੀਂ ਵੀ ਸੁਣਦੇ ਜਨਤਾ ਇੱਦਾਂ, ਤੇ ਕਈ ਕੇਸਾਂ ਦੇ ਵਿੱਚ ਨਹੀਂ ਜਨਤਾ ਸੁਣਨੀ ਚਾਹੀਦੀ ਸੀਗੀ, ਪਰ ਇੱਦਾਂ ਕਿ ਅਲਟੀਮੇਟਲੀ ਬੰਦਾ 1 ਵਾਰੀ 2 ਵਾਰੀ 5 ਵਾਰੀ ਵੀ ਕਹਿ ਦੂਗਾ ਹੈ ਨਾ। ਸੋ ਇੱਦਾਂ ਕਿ ਮੇਰੀ ਵੀ ਆਦਤ ਆ, ਕਈ ਵਾਰੀ ਮੈਂ ਆਪਣਾ ਜਿਹੜਾ ਦਾਇਰੇ ਚੋਂ ਬਾਹਰ ਜਾ ਕੇ ਵੀ ਪਰਸਨਲੀ ਬੰਦੇ ਦੇ ਮੋਢੇ ਤੇ ਹੱਥ ਰੱਖ ਕੇ ਵੀ ਕਹਿ ਦਿੰਦਾ ਕਿ ਭਰਾਵਾ ਸੁਣ ਧਿਆਨ ਨਾਲ ਗੱਲ, ਇੱਦਾਂ ਕਿ ਟੈਕਨੀਕਲ ਕੇਸ ਆਪਾਂ ਟੈਕਨੀਕਲ ਤੋਂ ਟੈਕਨੀਕਲ ਲੜਿਆ ਹੋਇਆ, ਤੇਰੇ ਕੇਸ 'ਚ ਆਹ ਪ੍ਰੋਬਲਮ ਆ, ਇੱਥੇ ਤੇਰਾ ਦੇਖਣ ਲੱਗਦੀਆਂ। ਤੇ ਉਹਦੇ ਵਿੱਚ ਵੀ ਕਈ ਵਾਰੀ ਕਹਿੰਦਾ ਕਿ ਮੈਂ ਨਹੀਂ ਪੀਡੀ ਲੈਣੀ, ਤੇ ਮੈਂ ਕਿਹਾ ਚੱਲ ਮੇਰਾ ਫਿਰ ਐਂਡ 'ਚ ਫਰਜ਼ ਇਹ ਸੀਗਾ ਕਿ ਤੂੰ 100% ਜਿਹੜਾ ਸਮਝ ਰਿਹਾ ਵਾ ਕਿ ਨਹੀਂ ਸਮਝ ਰਿਹਾ, ਤੇ ਜੇ ਤੂੰ ਕਹਿ ਰਿਹਾ ਚੱਲ ਠੀਕ ਆ ਰਿਹਾ ਪਾਰ ਵਾਲਾ ਹਿਸਾਬ ਕਿਤਾਬ ਆ, ਕੇਸ ਲੜਨਾ ਹੀ ਲੜਨਾ ਵਾ, ਤੇ ਫਿਰ ਲੜਨਾ ਹੀ ਲੜਨਾ। ਅਲਟੀਮੇਟਲੀ ਮਰਜ਼ੀ ਤਾਂ ਕਲਾਇੰਟ ਦੀ ਹੈ ਕਿ ਉਹਨੇ ਕੀ ਕਰਨਾ, ਪੀਡੀ ਲੈਣੀ ਕਿ ਨਹੀਂ ਲੈਣੀ। ਪਰ ਇਹ ਹੈ ਕਿ ਵਕੀਲ ਨਾਲ ਨਾ ਆਪਣਾ ਜਿਹਦਾ ਵੀ ਜੋ ਵੀ ਵਕੀਲ ਹੈਗਾ, ਉਹਨੂੰ ਤੁਸੀਂ ਇਹ ਨਹੀਂ ਕਹਿਣਾ ਕਿ ਨਹੀਂ ਮੈਂ ਪੀਡੀ ਨਹੀਂ ਲੈਣੀ, ਉਹਨੂੰ ਤੁਸੀਂ ਕਹੋ ਕਿ ਮੈਨੂੰ ਦੱਸ ਕਿ ਕੀ ਰੀਜ਼ਨ ਹੈਗਾ ਤੂੰ ਇਦਾਂ ਕਹਿ ਰਿਹਾ ਹੈਗਾ, ਕਿ ਮੁੱਦੇ ਸਮਝਾ ਕੀ ਰੀਜ਼ਨ ਹੈਗੇ ਆ, ਕਿਉਂ ਪੀਡੀ ਲੈਣੀ ਆ। ਮੇਰੇ ਬਿਆਨਾਂ ਦੇ ਵਿੱਚ ਕੁਛ ਹੈਗਾ, ਤੇ ਸਿੱਧੇ ਬਜਾਏ ਕਿ ਨਾ ਮੈਂ ਆਪ ਤਿਆਰੀ ਕਰਨੀ, ਨਾ ਬਸ ਮੈਨੂੰ ਪੀਡੀ ਨਹੀਂ ਚਾਹੀਦੀ। ਹੁਣ ਕਈ ਇਦਾਂ ਦੇ ਵੀ ਆਂਦੇ, ਮੈਂ ਕਿਹਾ ਲੈ ਦੱਸ ਯਾਰ, ਤੇ ਉਹਦਾ ਇਦਾਂ ਆ ਕਿ ਪੀਡੀ ਨਹੀਂ ਲੈਣੀ। ਜੇ ਤੁਹਾਡਾ ਵਕੀਲ ਜਾਂ ਕੋਈ ਤੁਹਾਡਾ ਪੀਡੀ ਦੀ ਜਦੋਂ ਗੱਲ ਆ ਜਾਂਦੀ ਨਾ, ਤੇ ਫਿਰ ਫੋਕਸ ਆਪਣਾ ਇਹ ਰੱਖੋ ਕਿ ਗੜਬੜ ਕੀ ਹੈਗੀ ਆ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਆਪਣੇ ਵਕੀਲ ਦੇ ਥਰੂ ਕਿ ਕਿਉਂ ਇਦਾਂ ਕਹਿ ਰਿਹਾ, ਤੇ ਜੋ ਮੁੱਦੇ ਉਹ ਹੈਗੇ ਆ ਪੀਡੀ ਪੂਡੀ ਵਾਲੇ, ਉਹਨੂੰ ਤੁਸੀਂ ਸੋਲਵ ਕਰੋ ਹੈ ਨਾ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹੀ ਕਰ ਸਕਦੇ ਆ ਕਿ ਉਹਨੂੰ ਤੁਸੀਂ ਪ੍ਰਿਪੇਅਰ ਕਰ ਸਕਦੇ ਆ। ਫਿਰ ਕਈ ਵਾਰੀ ਕੀ ਹੁੰਦਾ ਕਿ ਇੱਕ ਸਾਡੇ ਇੱਥੇ ਸੀਗਾ ਕਲਾਇੰਟ, ਉਹ ਬੜਾ ਦੁਖੀ ਹੋਇਆ, ਨਾ ਪੀਡੀ ਦੇਤੀ, ਕਹਿੰਦਾ ਏਦਾਂ ਕਹਿੰਦਾ ਮੇਰੀ ਲਾਈਫ ਕਹਿੰਦਾ ਖਰਾਬ ਹੋ ਗਈ। ਮੈਂ ਕਿਹਾ ਲਾਈਫ ਵੀ ਨਹੀਂ ਕੋਈ ਖਰਾਬ ਹੋਈ, ਜੱਜ ਨੇ ਤੈਨੂੰ ਇਹ ਕਿਹਾ ਕਿ ਤੇਰਾ ਕੇਸ ਪ੍ਰਾਇੋਰਟੀ ਨਹੀਂ ਹੈਗਾ, ਤੇਰਾ ਮੈਂ ਇੱਥੇ ਨਹੀਂ ਗ੍ਰਾਂਟ ਕਰ ਸਕਦਾ, ਤੂੰ ਥੱਲੇ ਸਾਲਮ ਆਫਿਸ 'ਚ ਜਾ ਤੇ ਉੱਥੇ ਜਾ ਕੇ ਦੁਬਾਰਾ ਕੇਸ ਲਾ। ਹੁਣ ਸਾਲਮ ਆਫਿਸ ਦਾ ਕੀ ਆ ਕਿ ਸਾਲਮ ਆਫਿਸ ਦੇ ਵਿੱਚ ਤੁਹਾਡਾ ਟਾਈਮ ਜਿਹੜਾ ਉਹ ਜ਼ਿਆਦਾ ਲੱਗਦਾ, ਤੁਹਾਨੂੰ ਪੀਡੀ ਮਿਲ ਜਾਵੇ ਸਾਲਮ ਆਫਿਸ 'ਚ ਤੁਸੀਂ ਜਾਂਦੇ ਆ, ਉੱਥੇ ਤੁਸੀਂ 7 ਸਾਲ 10 ਸਾਲ 15 ਸਾਲ ਰਹਿ ਸਕਦੇ ਨਾ ਟਾਈਮ ਦੇ ਕਰਕੇ। ਤਾਂ ਕਰਕੇ ਲੋਕੀ ਜਿਹੜੇ ਥੋੜੇ ਸੱਤਦੇ ਆ ਕਿ ਪੀਡੀ 'ਚ ਯਾਰ ਐਡਾ ਟਾਈਮ ਆਲਰੇਡੀ ਲਾਤਾ। ਉਹਦੀ ਅੱਜ ਇੱਕ ਵੀਡੀਓ ਪਾਵਾਂਗੇ, ਉਹਦੀ ਆ ਜਿਹੜਾ ਸਾਲਮ ਆਫਿਸ ਵਾਲਾ ਬੰਦਾ ਆਪਣੇ ਮੂੰਹ ਹੀ ਦੱਸੂਗਾ ਤੁਹਾਨੂੰ ਕਿ ਜਿਹੜਾ ਮੈਂਡੇਮਸ, ਜਿਹੜਾ ਰਿਟ ਆਫ ਮੈਂਡੇਮਸ ਵਾਲਾ ਸੀਗਾ, ਉਹਦਾ ਕੇਸ ਕਿੱਦਾਂ ਹੋਇਆ ਨਾ, ਕਿ ਲਾਅ ਸੂਟ ਕੀ ਚੀਜ਼ ਹੁੰਦੀ ਆ। ਉਹਦਾ ਅੱਜ ਇੱਕ ਬੰਦੇ ਦਾ ਕੇਸ ਗ੍ਰਾਂਟ ਹੋਇਆ ਸੀਗਾ, ਅਸਾਲਮ ਆਫਿਸ 'ਚ ਹੀ ਸੀਗਾ, ਕਾਫੀ ਸਾਲਾਂ ਤੋਂ ਲਟਕਿਆ ਸੀਗਾ। ਸੋ ਸਾਲਮ ਆਫਿਸ 'ਚ ਇਹ ਹੈ ਕਿ ਤੁਸੀਂ ਜਾਂਦੇ ਆ 3 ਸਾਲ ਤੁਹਾਡਾ ਉੱਥੇ ਕੇਸ ਜਿਹੜਾ ਜਦੋਂ ਪੈਂਡਿੰਗ ਹੈਗਾ, ਤੁਸੀਂ ਉਸ ਤੋਂ ਬਾਅਦ ਉਹਨਾਂ ਤੇ ਮੈਂਡੇਮਸ ਕਰ ਸਕਦੇ ਆ, ਤੇ ਉਹ ਤੁਹਾਨੂੰ ਤਰੀਕ ਛੇਤੀ ਦੇ ਦਿੰਦੇ ਆ ਮੋਸਟ ਸਰਕਮਸਟੈਂਸਸ ਦੇ ਵਿੱਚ, ਹਨਾ। ਸੋ ਪੀਡੀ ਦਾ ਮਤਲਬ ਇਹ ਹੈ ਕਿ ਤੁਹਾਡੀ ਹਾਰ ਹੋਊਗੀ। ਪੀਡੀ ਦਾ ਮਤਲਬ ਇਹੀ ਹੈਗਾ ਕਿ ਆਹ ਵਾਲਾ ਦਰਵਾਜ਼ਾ ਤੇਰੇ ਲਈ ਬੰਦ ਆ, ਤਾਂ ਥੱਲੜੇ ਲੈਵਲ ਦੇ ਉੱਤੇ ਸਾਲਮ ਆਫਿਸ ਦੇ ਵਿੱਚ ਜਾ ਕੇ ਉੱਥੇ ਜਾ ਕੇ ਆਪਣਾ ਕੇਸ ਲਾ, ਹਨਾ। ਸੋ ਪੀਡੀ ਤੋਂ ਭੱਜਣਾ ਨਹੀਂ ਹੈਗਾ, ਤੇ ਪੀਡੀ ਨਾਲ ਤੁਹਾਨੂੰ ਟਾਈਮ ਵੀ ਮਿਲ ਜਾਂਦਾ। ਸਾਲਮ ਆਫਿਸ ਦੇ ਵਿੱਚ ਹੁਣ ਜੇ ਤੁਹਾਡੇ ਵਿਆਹ ਸ਼ਾਦੀ ਵਾਲੇ ਮਸਲੇ ਆ, ਤਾਂ ਪੀਡੀ ਲੈ ਕੇ ਕੇਸ ਸਾਲਮ ਆਫਿਸ ਚਲਾਓ ਆਪਣਾ, ਉਹਨਾਂ ਤੁਹਾਨੂੰ ਖੁੱਲਾ ਟਾਈਮ ਮਿਲ ਜਾਣਾ। ਵਿਆਹ ਵੀ ਵਾਲੇ ਆਪਣੇ ਅਪਰੂਵ ਕਰਾਓ, ਤੇ ਫਿਰ ਦੇਖੋ ਤੁਸੀਂ ਕਿ ਸਾਲਮ ਵਾਲੇ ਪਾਸੇ ਜਾਣਾ ਕਿ ਵਿਆਹ ਵਾਲੇ ਪਾਸੇ ਜਾਣਾ। ਨਹੀਂ ਬਿਲਕੁਲ। ਸੋ ਕਾਫੀ ਜਿਹੜੀਆਂ ਚੀਜ਼ਾਂ ਇਸ ਟਾਈਮ ਇਸ ਤਰੀਕੇ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ, ਉਹ ਦੇਖਣਾ ਪੈਂਦਾ ਹੈ, ਧਿਆਨ ਤੁਹਾਨੂੰ ਜਿਹੜਾ ਦੇਣਾ ਚਾਹੀਦਾ। ਇੱਕ ਵਾਰੀ ਫਿਰ ਦੱਸ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲਸ ਜਿਹੜੀਆਂ ਉਹ ਅਸੀਂ ਨਹੀਂ ਲੈ ਰਹੇ ਹੈਗੇ, ਉਸ ਚੀਜ਼ ਦੇ ਲਈ ਮਾਫੀ ਆ। ਅਗਲੇ ਵੀਕ ਦੇ ਵਿੱਚ ਜਿਹੜੀਆਂ ਕਾਲਸ ਆ ਉਹ ਫਿਰ ਜਿਹੜੀਆਂ ਲੈਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਰਹੇਗੀ। ਬਾਕੀ ਜੇ ਤੁਸੀਂ ਅਟਾਰਨੀ ਟਿਰਕੈਣਾ ਉਹਨਾਂ ਦੇ ਨਾਲ ਸੰਪਰਕ ਕਰਨਾ ਹੈ, ਉਹਨਾਂ ਦੇ ਆਫਿਸ ਦੇ ਨਾਲ ਕਾਂਟੈਕਟ ਕਰਨਾ ਹੈ, ਉਹਨਾਂ ਦਾ ਫੋਨ ਨੰਬਰ ਆ 4159090503 415 909 0503 4159090503 ਦੇ ਉੱਤੇ। ਬਾਕੀ ਅਟਾਰਨੀ ਟਿਰਕੈਣਾ ਜੀ, ਬਾਰਡਰ ਦੇ ਉੱਤੇ ਜਿਹੜੀ ਸਿਚੁਏਸ਼ਨ ਆਪਾਂ ਚਲੋ ਹਰ ਵਾਰੀ ਥੋੜੀ ਜਿਹੜੀ ਇਸ ਦੇ ਉੱਤੇ ਗੱਲ ਕਰਦੇ ਆ, ਪੋਲੀਟੀਕਲੀ ਚਾਰਜਡ ਮਾਹੌਲ ਆ। ਜਿਹੜੀਆਂ ਟੈਕਸਸ ਨੇ ਤਾਰਾਂ ਤੂਰਾਂ ਸਿੱਟੀਆਂ ਸੀਗੀਆਂ, ਡਿਪਾਰਟਮੈਂਟ ਆਫ ਜਸਟਿਸ ਅਦਾਲਤ ਵਿੱਚ ਗਿਆ, ਕਹਿੰਦੇ ਵੀ ਉਹ ਜਿਹੜੀਆਂ ਕੰਡਿਆਲੀ ਤਾਰਾਂ ਆ ਉਹ ਉਹਨਾਂ ਨੂੰ ਉੱਥੋਂ ਲਾਹ ਦਿੱਤਾ ਜਾਵੇ। ਟੈਕਸਸ ਵਾਲੇ ਕਹਿੰਦੇ ਵੀ ਸਾਡੇ ਤੇ ਬਹੁਤ ਧੱਕਾ ਹੋ ਰਿਹਾ, ਲੋਕ ਬਹੁਤ ਜ਼ਿਆਦਾ ਆ ਰਹੇ ਆ। ਫੈਡਰਲ ਵਾਲੇ ਇਸ ਗੱਲੋਂ ਟੈਕਸਸ ਤੋਂ ਵੀ ਦੁਖੀ ਆ ਵੀ ਭਾਈ ਇਹ ਫੈਡਰਲ ਕਾਨੂੰਨ ਦੇ ਉੱਤੇ ਆਪਣੇ ਸਟੇਟ ਲਾਅ ਜਿਹੜੇ ਉਹ ਕਿਉਂ ਉਸ ਚੀਜ਼ ਦੇ ਵਿੱਚ ਬਣਾ ਰਹੇ ਹੈਗੇ ਆ। ਰੀਸੈਂਟਲੀ ਆਪਣੇ ਸਰੋਤੇ ਵੀ ਜਾਣਦੇ ਆ, ਉਹ ਜਿਹੜੀ ਫਰਾਂਸ ਤੋਂ ਫਲਾਈਟ ਆਉਣੀ ਸੀਗੀ ਨਿਕਾਰਾਗੁਆ ਨੂੰ, ਵੀ ਉਹਦੇ ਵਿੱਚ ਕਿੰਨੇ ਜ਼ਿਆਦਾ ਭਾਰਤੀ ਸੀਗੇ, ਉਹਨਾਂ ਨੂੰ ਵਾਪਸ ਜਿਹੜਾ ਉਹ ਤੋਰ ਦਿੱਤਾ ਗਿਆ। ਸੋ ਇਹ ਸਾਰੇ ਕਾਸੇ ਦੇ ਵਿੱਚ ਇੱਦਾਂ ਕੁਛ ਜਿਹੜਾ ਉਹ ਚੱਲ ਰਿਹਾ ਆ। ਬਾਰਡਰ ਨੂੰ ਲੈ ਕੇ ਕੀ ਤੁਹਾਨੂੰ ਲੱਗ ਰਿਹਾ ਆ, ਜਾਂ ਕੀ ਕੁਛ ਨਵਾਂ ਜਿਹੜਾ ਉਸ ਦੇ ਵਿੱਚ ਆਪਾਂ ਨੂੰ ਪਤਾ ਲੱਗ ਰਿਹਾ ਆ? ਕਿਸੇ ਨੇ ਕੰਟੈਕਟ ਕੀਤੇ ਆ ਤਾਂ ਕੀ ਉਹ ਦੱਸ ਰਹੇ ਆ ਬਾਰਡਰ ਨੂੰ ਲੈ ਕੇ? ਬਾਰਡਰ ਤੇ ਹੁਣ ਬਿਆਨ ਜਿਹੜੇ ਲੈਂਦੇ ਆ, ਤੇ ਕਈ ਡਿਟੇਨਡ ਹੀਅਰਿੰਗ ਬਹੁਤ ਸਾਡੇ ਕੋਲ ਆ ਰਹੀਆਂ, ਜਿਹੜੇ ਲੂਈਜ਼ੀਆਨਾ ਦੇ ਵਿੱਚ ਹੀ ਫੜ ਲਏ, ਉਹਨਾਂ ਦੀ ਤਰੀਕ ਪੈ ਗਈ, ਹਨਾ। ਤੇ ਉਹਦੇ ਵਿੱਚ 2 ਪੰਗੇ ਆ। ਇੱਕ ਤਾਂ ਬੰਦਾ ਜੇਲ੍ਹ ਦੇ ਵਿੱਚ, ਉਹ ਅਜੇ ਨਵਾਂ ਆਇਆ, ਉਹਨੂੰ ਅਮਰੀਕਾ ਦਾ ਹਿਸਾਬ ਕਿਤਾਬ ਨਹੀਂ ਪਤਾ। ਉਹਨੂੰ ਕਹਿ ਲਓ ਕਿ ਇੰਨਾ ਪੋਲਿਸ਼ ਨਹੀਂ ਹੈਗਾ ਅਮਰੀਕਾ ਦੇ ਕਲਚਰ 'ਚ ਸਿਸਟਮ, ਜਿਹੜਾ ਨਵਾਂ ਆਉਂਦੇ ਨੂੰ ਫੜ ਲਿਆ, ਇੰਡੀਆ ਤੋਂ ਆਇਆ,
ਹੂੰ, ਉਹਨੂੰ ਫਿਰ ਅਦਾਲਤ ਦੇ ਸਿਸਟਮ ਦੀ ਵੀ ਥੋੜੀ ਦੇਰ ਨਾਲ ਸਮਝ ਲੱਗਦੀ ਹੈ, ਕਿਉਂਕਿ ਜਿਹੜਾ ਬੰਦਾ ਆ ਗਿਆ ਉਰੇ ਉਹ ਤਾਂ ਸੱਜਣ ਮਿੱਤਰ ਉਹਦੇ ਹੋਰ ਹੈ ਨਾ, ਸੋਸ਼ਲ ਮੀਡੀਆ ਰਾਹੀਂ ਉਹਨੂੰ ਬੰਦੇ ਨੂੰ ਨੌਲੇਜ ਜ਼ਿਆਦਾ, ਜਿਹੜਾ ਇੰਡੀਆ ਤੋਂ ਆਇਆ ਉਹਨੂੰ ਨਾ ਡਿਟੈਂਸ਼ਨ 'ਚ ਪਾ ਲੈਂਦੇ ਆ। ਤੇ ਉਹਦੇ ਵਿੱਚ ਇੱਕ ਕੀ ਹੈ ਕਿ ਜਿਹੜਾ ਕੋਰਟ ਆ ਉਹਦੀ 10% 12% ਰੇਟਿੰਗ ਹੈ ਸਾਰੀ ਕੋਰਟ ਦੀ, ਤੇ ਜੱਜ ਜਿਹੜੇ ਸਾਨੂੰ ਮਿਲਦੇ ਆ ਉਹ 1% ਵਾਲਾ, ਕੋਈ 2% ਵਾਲਾ, ਏਦਾਂ ਕਈਆਂ ਦੀ ਤਾਂ ਪੁਆਇੰਟ ਵੀ 1% ਵੀ ਨਹੀਂ, ਕਈਆਂ ਦੀ ਤਾਂ ਰੇਟਿੰਗ ਜਿੱਦਾਂ ਪੁਆਇੰਟਾਂ ਦੇ ਵਿੱਚ ਹੀ ਹੈ ਕੁਛ ਹੈ ਨਾ। ਤੇ ਉਹ ਜਿਹੜਾ ਗੱਲ ਬਹੁਤ ਔਖੀ ਹੋ ਜਾਂਦੀ, ਉਹ ਕੇਸ ਪਾਸ ਨਹੀਂ ਕਰਨਾ ਚਾਹੁੰਦੇ, ਉਹਨਾਂ ਦਾ ਸੈਂਟੀਮੈਂਟ ਇਹੀ ਹੈ ਕਿ ਉਹ ਰਹਿੰਦੇ ਇਦਾਂ ਦੇ ਬਾਰਡਰ ਸਟੇਟਾਂ ਦੇ ਵਿੱਚ, ਸੋ ਉਹ ਚੰਗਾ ਨਹੀਂ ਸਮਝਦੇ ਇਮੀਗ੍ਰੈਂਟ ਨੂੰ, ਹੈ ਨਾ, ਜਿਹੜੀ ਸਿੱਧੀ ਜੀ ਗੱਲ ਆ। ਤੇ ਉਹਨਾਂ ਦਾ ਸਟੈਂਡਰਡ ਬਹੁਤ ਜ਼ਿਆਦਾ ਜਿਹੜਾ ਟਫ ਆ, ਪਾਸ ਹੋਣੇ ਕੇਸ ਉਹਦੇ ਵਿੱਚ ਬੜੇ ਜ਼ਿਆਦਾ ਮੁਸ਼ਕਿਲ ਆ। ਸਰਕਿਟ ਜਿਹੜੇ ਉਹਨਾਂ ਨੂੰ ਲੱਗਦੇ ਆ, ਸਰਕਿਟ ਕੋਰਟਾਂ ਦੀ ਉਹਨਾਂ ਦੀ ਜਿਹੜੇ ਕਾਨੂੰਨ ਆ ਉਹ ਇੰਨੇ ਫੇਵਰੇਬਲ ਨਹੀਂ ਹੈਗੇ। 9th ਸਰਕਿਟ ਦਾ ਬਹੁਤ ਵਧੀਆ ਸਰਕਿਟ ਦੇ ਵਿੱਚ ਆਉਂਦਾ ਕੈਲੀਫੋਰਨੀਆ ਦਾ, ਤੇ ਬਾਕੀ ਸਰਕਿਟਾਂ ਦੇ ਵਿੱਚ ਤਾਂ ਬਰਡਨ ਕਈਆਂ ਦੇ ਵਿੱਚ ਇੰਨਾ ਜ਼ਿਆਦਾ ਕਿ ਜਿਹੜੀ ਕੁੱਟਮਾਰ ਆ ਉਹਨੂੰ ਉਹ 10th ਸਰਕਿਟ 'ਚ ਇੱਕ ਸਾਡਾ ਕੇਸ ਸੀਗਾ, ਉਹਨੂੰ ਹਾਕਿਆਂ ਨਾਲ ਚੰਗੀ ਕੁੱਟ ਜਿੱਦਾਂ ਪਈ ਸੀਗੀ, ਤੇ ਉਹਨੇ ਜੱਜ ਨੇ ਕਿਹਾ ਸੀ ਕਿ ਸਾਡੇ ਸਰਕਿਟ ਦੇ ਵਿੱਚ ਇਹ ਪਾਸਟ ਪ੍ਰੋਸੀਕਿਊਸ਼ਨ ਨਹੀਂ ਹੈਗੀ, ਤੇ ਮਤਲਬ ਚੰਗੀ ਤਗੜੀ ਜਿਹੜੀ ਸੱਟ ਵੀ ਹੈ ਜਿਹੜੀ ਕੈਲੀਫੋਰਨੀਆ ਦੇ ਵਿੱਚ ਕੁਆਲੀਫਾਈ ਕਰ ਜਾਂਦੀ ਪਾਸਟ ਪ੍ਰੋਸੀਕਿਊਸ਼ਨ, ਉਹ ਕਈ ਸਰਕਿਟ ਦੇ ਵਿੱਚ ਪਾਸਟ ਪ੍ਰੋਸੀਕਿਊਸ਼ਨ 'ਚ ਨਹੀਂ ਆਉਂਦੀ। ਸੋ ਇਦਾਂ ਦੇ ਮੁੱਦੇ ਫਿਰ ਜਿਹੜੇ ਬੜੇ ਉੱਠਦੇ ਆ। ਤਾਂ ਬਾਰਡਰ 'ਚ ਜਿਹੜਾ ਇਦਾਂ ਸੀਗਾ ਕਿ ਇੱਕ ਜਿਹੜਾ ਟਾਈਮ ਸੀਗਾ ਕਿ ਬਿਨਾਂ ਸਵਾਲ ਜਵਾਬ ਪੁੱਛੇ ਬਾਰਡਰ ਵਾਲਾ ਛੱਡ ਦਿੰਦਾ ਹੈਗਾ, ਉਹ ਬੜੀ ਲੋਕਾਂ ਦੀ ਕਿਸਮਤ ਸੀਗੀ ਕਿ ਕੋਵਿਡ ਕਰਕੇ ਤੇ ਨੰਬਰ ਆਫ ਇਮੀਗ੍ਰੈਂਟਸ ਜਿਹੜੇ ਸੀਗੇ। ਤੇ ਹੁਣ ਇਹਨਾਂ ਨੇ ਆਹ ਥਰਡ ਕੰਟਰੀ ਵਾਲੇ ਰੂਲ ਜਿਹੜੇ ਹੈਗੇ ਆ, ਸਰਕਮਵੈਂਸ਼ਨ ਆਫ ਲਾਫੁਲ ਪਾਥਵੇ ਹੈ CLP, ਉਹਦੇ ਬੇਸ ਤੇ ਜਿਹੜੇ ਜੱਜ ਆ ਡੱਕ ਰਹੇ ਆ ਲੂਈਜ਼ੀਆਨਾ ਦੇ ਵਿੱਚ ਕਿ ਤੁਸੀਂ ਮੈਕਸੀਕੋ ਨਹੀਂ ਅਸਾਈਲਮ ਫਾਈਲ ਕੀਤਾ। ਤੇ ਜਿਹਨਾਂ ਦਾ ਤਾਂ ਪੰਗਾ ਸੀਗਾ, ਕਈਆਂ ਦਾ ਤਾਂ ਪੁਲਿਸ ਨਾਲ ਜਿਹਨਾਂ ਦੀ ਬਹਿਸ ਹੋਈ ਆ ਉੱਥੇ, ਜਾਂ ਕਿਸੇ ਨੂੰ ਮੈਕਸੀਕੋ 'ਚ ਪ੍ਰੋਬਲਮ ਆਈਆਂ, ਉਹਨਾਂ ਦਾ ਤਾਂ ਆਰਗੂਮੈਂਟ ਬਣ ਜਾਂਦੀ ਹੈ। ਕਈ ਜਿਹੜੇ ਸਿੱਧੇ ਹੀ ਆ ਰਹੇ ਆ ਕਿ ਮੈਕਸੀਕੋ 'ਚ ਟਰਾਈ ਨਹੀਂ ਉਹਨਾਂ ਨੇ ਕੁਛ ਕੀਤਾ, ਤੇ ਉਹਨਾਂ ਨੂੰ ਹੁਣ CLP ਦੇ ਥੱਲੇ ਜਿਹੜਾ ਜੱਜ ਨਹੀਂ ਬੌਂਡ ਕਈਆਂ ਨੂੰ ਪਾ ਰਹੇ। ਜੀ, ਨਹੀਂ ਬਿਲਕੁਲ। ਸੋ ਕਾਫੀ ਕੁਛ ਜਿਹੜਾ ਉਹ ਚੇਂਜ ਹੋ ਰਿਹਾ, ਸਖਤੀ ਵੀ ਆ, ਬਹੁਤ ਕੁਛ ਜਿਹੜਾ ਉਹ ਹੋਣਾ, ਆਉਣ ਵਾਲੇ ਸਮੇਂ 'ਚ ਵੀ ਹੁੰਦਾ ਰਹੂਗਾ। ਆਪਾਂ ਤੁਹਾਨੂੰ ਅਪਡੇਟਸ ਜਿਹੜੀਆਂ ਉਹ ਦਿੰਦੇ ਰਵਾਂਗੇ, ਦੱਸਦੇ ਰਵਾਂਗੇ। ਤੇ ਟਰਨੀ ਟੇਕ ਕਹਿਣਾ ਜੀ, ਅੱਜ ਦੇ ਲਈ ਥੈਂਕ ਯੂ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਮਿਲਦੇ ਹਾਂ ਫਿਰ ਆਪਾਂ ਅਗਲੇ ਵੀਕ ਦੇ ਵਿੱਚ, ਤੇ ਜੀ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।